ਭਾਰਤੀ ਹਕੂਮਤੀ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਹੋਇਆ। ਅਰਬਾਂ ਖਰਬਾਂ ਰੁਪਈਏ ਜਿਹੜੇ ਨੇ ਉਹ ਖਰਚ ਦਿੱਤੇ ਗਏ ਹੋਣੇ ਆ ਕਿ ਸਿੱਖਾਂ ਨੂੰ ਜੂਨ 84 ਜਿਹੜਾ ਹੈਗਾ ਉਹ ਭੁੱਲ ਜਾਣ ਕਿ ਸਾਡੇ ਨਾਲ ਆਹ ਕੁਝ ਵਾਪਰਿਆ। ਚਾਹੇ ਇੰਦਰਾ ਦਾ ਜਿਹੜਾ 1984 ਦੇ 31 ਅਕਤੂਬਰ ਨੂੰ ਸੋਧਾ ਲੱਗਦਾ ਜਾਂ ਨਾ ਲੱਗਦਾ, ਪਰ ਸਿੱਖਾਂ ਦਾ ਕਤਲੇਆਮ ਹੋਣਾ ਹੀ ਹੋਣਾ ਸੀ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 1984 ਦੇ ਵਿੱਚ ਇਹ ਪਲਾਨ ਕੀਤਾ ਗਿਆ ਕਿ ਉਸ ਟਾਈਮ ਇੱਕਦਮ ਸਾਰੇ ਮੀਡੀਆ ਦੇ ਵਿੱਚ ਸਾਰੇ ਰੌਲਾ ਪਾ ਦਿੱਤਾ ਜਾਵੇ ਕਿ ਪਾਕਿਸਤਾਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਸਰਦਾਰ ਬੇਅੰਤ ਸਿੰਘ ਹੋਣੀ, ਸਤਵੰਤ ਸਿੰਘ ਹੋਣੀ, ਇਹਨਾਂ ਨੇ ਉਹ ਕੰਮ ਇੰਦਰਾ ਦਾ ਉਦੋਂ ਕਰਤਾ ਜਦੋਂ ਹਜੇ ਪੂਰੀ ਤਿਆਰੀ ਨਹੀਂ ਸੀ। ਜਿਹੜਾ ਸਾਡੇ ਕਤਲੇਆਮ ਦੀ ਵਿਉਂਤ ਬਣਾਈ ਗਈ ਸੀ ਨਵੰਬਰ 84 ਵਿੱਚ, ਉਹਦੀ ਹਜੇ ਮੁਕੰਮਲ ਤਿਆਰੀ ਨਹੀਂ ਸੀ ਹੋਈ। ਸੋ ਇਹ ਜਿਹੜੀ ਪਲੈਨਿੰਗ ਸੀਗੀ ਕਿ ਸਿੱਖਾਂ ਨੂੰ ਅਕਲ ਦੇਣੀ ਆ, ਇਹ ਉਸ ਬ੍ਰਾਹਮਣਵਾਦੀ ਹਿੰਦੂ ਤਵੀ ਕੱਟੜਪੰਥੀ ਏਜੰਡੇ ਦੇ ਤਹਿਤ ਚੱਲਿਆ ਕੰਮ, ਜਿਹੜਾ 5 ਸਦੀਆਂ ਦਾ ਵੈਰ ਕਿਹਾ ਜਾਂਦਾ। ਅੱਜ ਦਾ ਹਿੰਦੂ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਕਿ 18ਵੀਂ ਸਦੀ ਦੇ ਵਿੱਚ ਤੁਹਾਡੇ ਵੱਡੇ ਵਡੇਰਿਆਂ ਨੇ ਸਾਡੀਆਂ ਇੱਜ਼ਤਾਂ ਬਚਾਈਆਂ। ਅੱਜ ਦਾ ਜਿਹੜਾ ਸਾਡਾ ਸਿਸਟਮ ਆ ਉਹਦੇ ਵਿੱਚ ਸਪਸ਼ਟ ਜੀ ਗੱਲ ਆ ਕਿ ਇਸ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਅਸੀਂ ਹਿੰਦੂਤਵ ਦਾ ਝੰਡਾ ਫਹਿਲਾਉਣਾ, ਹਿੰਦੂ ਦੀ ਚੜ੍ਹਤ, ਹਿੰਦੂ ਦੀ ਰੜਕ ਤੇ ਹਿੰਦੂ ਦੀ ਬੜਕ ਜਿਹੜੀ ਆ ਉਹ ਸਾਰੇ ਸੰਸਾਰ ਨੂੰ ਪਤਾ ਲੱਗਣੀ ਚਾਹੀਦੀ ਆ ਕਿ ਇਹ ਹਿੰਦੂ ਸਾਮਰਾਜ ਆ। ਸਭ ਤੋਂ ਜਿਹੜਾ ਤਿੱਖਾ ਤਾਂ ਸਭ ਤੋਂ ਉਲਟ ਜਿਹੜੀ ਸਥਿਤੀ ਆ ਉਹ ਬ੍ਰਾਹਮਣਵਾਦ ਅਤੇ ਸਿੱਖ ਧਰਮ ਦੀ ਆ। ਸਿੱਖ ਫਲਸਫਾ ਜਿਸ ਸਾਰੇ ਕਾਸੇ ਨੂੰ ਪੂਰੀ ਤਰ੍ਹਾਂ ਰੱਦ ਕਰਦਾ, ਉਹ ਸਾਰਾ ਕੁਝ ਉਹ ਆ ਜਿਹਨੂੰ ਹਿੰਦੂ ਆਪਦਾ ਸਭ ਕੁਝ ਕਹਿੰਦਾ। ਅੰਮ੍ਰਿਤਸਰ ਚੱਲ ਰਹੀ ਜਿਹੜੀ ਫੌਜੀ ਕਾਰਵਾਈ ਸੀ ਉਹਦੇ ਲਈ ਜਿਹੜਾ ਦਿੱਲੀ 'ਚ ਕੰਟਰੋਲ ਰੂਮ ਬਣਾਇਆ ਗਿਆ ਸੀ, ਉੱਥੇ ਜਿਹੜਾ ਘੋਣ ਮੋਹਨ ਬੰਦਾ ਬੈਠਾ ਸੀ ਸਾਰੇ ਕਾਸੇ ਨੂੰ ਕਰ ਰਿਹਾ ਸੀ, ਅਰੁਣ ਸਿੰਘ, ਉਹ ਬੰਦਾ ਸਿੱਖ ਪੰਥ ਦੇ ਮਹਾਨ ਜਰਨੈਲ ਰਹੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕੁੱਲ ਦੇ ਵਿੱਚੋਂ ਸੀ। ਹੈਰਾਨੀ ਦੀ ਨਹੀਂ, ਇਹ ਅਫਸੋਸ ਦੀ, ਸ਼ਰਮ ਦੀ ਤੇ ਇਹ ਸੰਵੇਦਨਸ਼ੀਲ ਹੋ ਕੇ ਗੰਭੀਰ ਹੋ ਕੇ ਸੋਚਣ ਦੀ ਆ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਇਹ ਕਹਿਰ ਵਾਪਰ ਰਿਹਾ ਸੀ, ਇਹਨਾਂ ਦੀ ਸਿੱਖੀ ਕਿੱਥੇ ਗਈ। ਸਿੱਖਾਂ ਦਾ ਘਾਣ ਕਰਨ ਲਈ KPS ਗੱਲ ਕੱਲਾ ਨਹੀਂ ਸੀ, ਇਹ ਤੇ ਹੋਰ ਬਥੇਰੇ ਥਾਪੀਆਂ ਮਾਰਦੇ ਫਿਰਦੇ ਸੀ ਪੱਟਾਂ ਤੇ ਵੀ ਸਾਡੇ ਮੋਢੇ ਤੇ ਲਾਓ ਜੀ ਸਟਾਰ, ਅਸੀਂ ਸਿੱਖਾਂ ਦਾ ਘਾਣ ਕਰ ਦਿੰਦੇ ਆ। ਜੂਨ 84 ਤੋਂ ਲੈ ਕੇ ਹੁਣ ਤੱਕ ਫੌਜ ਵਾਲੇ ਅਫਸਰਾਂ ਨੇ ਸਿੱਖਾਂ ਦੇ ਵਿੱਚ ਹੋ ਕੇ ਜਾਂ ਸਿੱਖ ਪੁਲਿਸ ਵਾਲਿਆਂ ਨੇ ਪੁਲਿਸ ਵਿੱਚ ਹੋ ਕੇ ਜੋ ਕੁਝ ਕੀਤਾ ਉਹ ਬਹੁਤ ਖਤਰਨਾਕ ਲੱਗਦਾ, ਬਹੁਤ ਮਾੜਾ ਲੱਗਦਾ। ਪਰ ਜਿਹੜਾ ਹਿੰਦੂ ਦਾ ਏਜੰਡਾ ਅਗਲਾ, ਉਹਦੇ ਵਿੱਚ ਹੋਰ ਜ਼ਿਆਦਾ ਮਾੜਾ ਵਾਪਰਿਆ। ਜਦੋਂ ਕਿਸਾਨ ਸੰਘਰਸ਼ ਦੇ ਦਿਨਾਂ ਦੇ ਵਿੱਚ 26 ਜਨਵਰੀ ਨੂੰ ਰਫੜ ਰੌਲੇ ਤੋਂ ਬਾਅਦ ਕੁਝ ਲੋਕਾਂ ਨੇ ਕਿਹਾ ਕਿ ਜੀ 84 ਦੇ ਕਤਲੇਆਮ ਵਾਂਗੂ ਹੋ ਸਕਦਾ ਸੀ, ਤਾਂ ਦਿੱਲੀ ਦੇ ਬਹੁਤ ਸਾਰੇ ਸੱਜਣਾ ਨੇ ਕਿਹਾ ਉਹ ਭੁੱਲ ਜਾਓ, ਉਦੋਂ ਸਾਨੂੰ ਨਹੀਂ ਸੀ ਪਤਾ। ਹੁਣ ਅਸੀਂ ਹਰ ਵਕਤ ਇੰਨੇ ਕੁ ਜੋਗੇ ਸੁਚੇਤ ਜ਼ਰੂਰ ਰਹਿੰਦੇ ਆ ਕਿ ਕੋਈ ਮੰਦਭਾਗੀ ਘਟਨਾ ਵਾਪਰ ਜਾਵੇ ਤਾਂ ਅਸੀਂ ਕੀ ਕਰਨ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 1 ਜੂਨ ਆ ਤੇ ਜੂਨ ਦਾ ਮਹੀਨਾ, ਖਾਸ ਤੌਰ ਤੇ ਇਹ ਜਿਹੜਾ ਪਹਿਲਾ ਹਫ਼ਤਾ, ਇਹ ਉਸ ਘੱਲੂਘਾਰੇ ਨੂੰ ਸਮਰਪਿਤ ਕਰਦੇ ਆ ਜਿਹੜਾ 1984 ਦੇ ਵਿੱਚ ਵਾਪਰਿਆ। ਅਣਚਿਤ ਵਿਆਹ ਕਹਿਰ ਕਹਿ ਕੇ ਸਾਡੀ ਕੌਮ ਇਹ ਅਸੀਂ ਨਾ ਇਹਨੂੰ ਭੁੱਲੇ ਆ, ਨਾ ਅਸੀਂ ਭੁੱਲਣ ਦਿਆਂਗੇ। ਤੇ ਵਾਕਿਆ ਹੀ ਭਾਰਤੀ ਹਕੂਮਤੀ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਹੋਇਆ। ਅਰਬਾਂ ਖਰਬਾਂ ਰੁਪਈਏ ਜਿਹੜੇ ਨੇ ਉਹ ਖਰਚ ਦਿੱਤੇ ਗਏ ਹੋਣੇ ਆ ਕਿ ਸਿੱਖਾਂ ਨੂੰ ਜੂਨ 84 ਜਿਹੜਾ ਹੈਗਾ ਉਹ ਭੁੱਲ ਜਾਣ। ਪਰ ਇਹੋ ਜਿਹੀ ਗੱਲ ਨਾਮੁਮਕਿਨ ਹੁੰਦੀ ਆ ਤੇ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਸਾਰੀ ਅੱਜ ਦੇ ਸਮੇਂ 'ਚ ਸਾਡੇ ਯੂਥ ਨੇ, ਸਾਡੀ ਨੌਜਵਾਨ ਸ਼ਕਤੀ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਨਾਲ ਜੂਨ 84 ਨੂੰ ਚੇਤੇ ਕਰਨ ਦੀ ਰਵਾਇਤ ਵਾਂਗੂ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਰੇ ਭਤੀਜੇ ਪੁੱਤ ਭਰਾ ਆਲੇ ਦੁਆਲੇ ਵਿੱਚ ਜੂਨ 84 ਦੇ ਬਾਰੇ ਫੋਟੋਆਂ, ਪੋਸਟਾਂ ਜਾਂ ਕਿਸੇ ਹੋਰ ਤਰੀਕੇ ਨਾਲ ਲਿਖ ਕੇ ਗੱਲ ਕਰ ਰਹੇ ਨੇ। ਬਹੁਤ ਚੰਗੇ ਤਰੀਕੇ ਨਾਲ ਆਪਦੀ ਕੌਮ ਦਾ ਪੱਖ ਦੁਨੀਆ ਭਰ ਦੇ ਵਿੱਚ ਦੱਸ ਰਹੇ ਆ ਕਿ ਸਾਡੇ ਨਾਲ ਆਹ ਕੁਝ ਵਾਪਰਿਆ। ਸੋ ਹਕੂਮਤੀ ਸਿਸਟਮ ਨੇ ਜੋ ਉਸ ਟਾਈਮ ਕਹਿਰ ਢਾਇਆ ਉਹ ਤਾਂ ਢਾਇਆ ਹੀ। ਉਸ ਤੋਂ ਬਾਅਦ ਵਿੱਚ ਅਗਲੇ ਕਈ ਸਾਲ ਜਿਵੇਂ ਸਾਡੀ ਕੌਮ ਦੀ ਨਸਲਕੁਸ਼ੀ ਹੁੰਦੀ ਰਹੀ,
ਉਹ ਵੀ ਅਸੀਂ ਸਾਰੇ ਸੰਸਾਰ ਨੂੰ ਦੱਸਣਾ ਚਾਹੁੰਦੇ ਆ ਕਿ ਕਿਵੇਂ ਸਾਡੇ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਆ ਉਹ ਉਸ ਸਮੇਂ ਤੋਂ ਲਗਾਤਾਰ ਚੱਲ ਰਿਹਾ। ਅੱਜ ਜਦੋਂ ਇਸ ਘੱਲੂ ਘਾਰੇ ਦੀ ਗੱਲ ਜਿਹੜੀ ਆ ਉਹ ਮੈਂ ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦਾ, ਤਾਂ ਉਹਦੇ ਵਿੱਚ ਇੱਕ ਗੱਲ ਇਹ ਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਆ ਕਿ ਸ਼ਾਇਦ ਇਹ ਕੋਈ ਇੱਕਦਮ ਕੋਈ ਇਦਾਂ ਦਾ ਖਿਆਲ ਬਣਿਆ ਤੇ ਹੋਇਆ ਨਹੀਂ। ਇਹਦੀ ਤਿਆਰੀ ਜਿਹੜੀ ਆ ਉਹ ਬੜੇ ਲੰਮੇ ਅਰਸੇ ਤੋਂ ਚੱਲ ਰਹੀ ਸੀ। ਬ੍ਰਿਗੇਡੀਅਰ ਸਿਨਹਾ ਦੀ ਗਵਾਹੀ ਮੌਜੂਦ ਆ ਕਿ ਘੱਟੋ ਘੱਟ 2 ਸਾਲ ਪਹਿਲਾਂ ਇੰਦਰਾ ਨੇ ਬ੍ਰਿਗੇਡੀਅਰ ਸਿਨਹਾ ਨੂੰ ਇਸ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜਨ ਦੀ ਗੱਲਬਾਤ ਬਾਰੇ ਚਰਚਾ ਉਹਦੇ ਨਾਲ ਕੀਤੀ ਸੀ। ਤੇ ਇਹ ਜਿਹੜੀ ਉਹਨੇ ਜਦੋਂ ਜਵਾਬ ਦੇ ਦਿੱਤਾ ਤਾਂ ਬ੍ਰਿਗੇਡੀਅਰ ਸਿਨਹਾ ਨੂੰ ਪਾਸੇ ਰੱਖ ਕੇ ਫਿਰ ਅਗਲੀ ਪਲੈਨਿੰਗ ਜਿਹੜੀ ਕੀਤੀ ਗਈ ਜਿਹਦਾ ਰਿਜ਼ਲਟ ਆਪਣੇ ਸਾਹਮਣੇ ਆ। ਤੇ ਇੱਕ ਗੱਲ ਇੱਥੇ ਹੋਰ ਆ ਨਾਲ ਕਿ ਕੱਲਾ ਜੂਨ 84 ਹੀ ਨਹੀਂ ਸੀ, ਜਿਹੜਾ ਨਵੰਬਰ 84 ਵੀ ਸੀ ਨਾ, ਉਹਦੇ ਬਾਰੇ ਵੀ ਡਾਕਟਰ ਸੰਗਤ ਸਿੰਘ ਨੇ ਬੜਾ ਖੁੱਲ੍ਹ ਕੇ ਵਿਸਥਾਰ ਦੇ ਨਾਲ, ਉਹ ਹਾਲਾਂਕਿ ਸਰਕਾਰੀ ਅਧਿਕਾਰੀ ਸੀਗਾ, ਉਹਦੀ ਕਿਤਾਬ ਨੂੰ ਅਜੇ ਤੱਕ ਉਹਦੇ ਇਸ ਵੇਰਵੇ ਨੂੰ, ਇਸ ਚੀਜ਼ ਨੂੰ ਕਿਸੇ ਨੇ ਰੱਦ ਨਹੀਂ ਕੀਤਾ। ਹਾਲਾਂਕਿ ਇਸ ਤੋਂ ਉਲਟ ਬਹੁਤ ਸਾਰੀਆਂ ਗਵਾਹੀਆਂ ਜਿਹੜੀਆਂ ਨੇ ਇਹਦੇ ਹੱਕ ਵਿੱਚ ਸਾਨੂੰ ਮਿਲ ਗਈਆਂ ਨੇ ਕਿ ਚਾਹੇ ਇੰਦਰਾ ਦਾ ਜਿਹੜਾ 1984 ਦੇ 31 ਅਕਤੂਬਰ ਨੂੰ ਸੋਧਾ ਲੱਗਦਾ ਜਾਂ ਨਾ ਲੱਗਦਾ, ਪਰ ਸਿੱਖਾਂ ਦਾ ਕਤਲੇਆਮ ਹੋਣਾ ਹੀ ਹੋਣਾ ਸੀ। ਇਹ ਗੱਲਾਂ ਹੁਣ ਬਹੁਤ ਹੋਰ ਪਾਸੋਂ ਗਵਾਹੀਆਂ ਮਿਲ ਗਈਆਂ ਨੇ। ਤੋ ਇਹ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਆ ਹਰੇਕ ਨੂੰ ਕਿ ਆਪਰੇਸ਼ਨ ਬਲੂ ਸਟਾਰ ਜਿਹਨੂੰ ਕਿਹਾ, ਉਹ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਸੀ। ਤੇ ਜਿਹੜਾ ਆਪਰੇਸ਼ਨ ਬੁੱਢਰੋਜ ਉਹ ਸੀਗਾ ਕਿ ਅਸੀਂ ਸਾਰੇ ਭਾਰਤ ਵਿੱਚ, ਪੰਜਾਬ ਦੇ ਵਿੱਚ 15 ਤੋਂ 35 ਸਾਲ ਦੇ ਵਿਚਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਟਾਰਗੇਟ ਕਰਨਾ। ਤੋ ਤੀਸਰਾ ਜਿਹੜਾ ਸੀਗਾ ਆਪਰੇਸ਼ਨ ਸ਼ਾਂਤੀ, ਜਿਹਦਾ ਨਾਂ ਲਿਖਿਆ ਗਿਆ, ਉਹ ਇਹ ਸੀਗਾ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 1984 ਦੇ ਵਿੱਚ ਇਹ ਪਲਾਨ ਕੀਤਾ ਗਿਆ ਕਿ ਉਸ ਟਾਈਮ ਇੱਕਦਮ ਸਾਰੇ ਮੀਡੀਆ ਦੇ ਵਿੱਚ ਸਾਰੇ ਰੌਲਾ ਪਾ ਦਿੱਤਾ ਜਾਵੇ ਕਿ ਪਾਕਿਸਤਾਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ ਤੇ ਦੋਨਾਂ ਮੁਲਕਾਂ ਦੇ ਬਾਰਡਰ ਦੇ ਉੱਤੇ ਕੁਝ ਇਹੋ ਜਿਹੀਆਂ ਝੜਪਾਂ ਜਿਹੜੀਆਂ ਨੇ ਇੰਡੀਅਨ ਆਰਮੀ ਵਾਲੇ ਉਹਨਾਂ ਨਾਲ ਕਰਨ, ਜਿਹਦੇ ਨਾਲ ਛੇੜਖਾਨੀ ਕਰਕੇ ਇੱਕਦਮ ਚਾਹੇ ਪਿੱਛੇ ਨੂੰ ਕੁਛ ਥਾਵਾਂ ਤੇ ਹੋ ਜਾਓ, ਤੇ ਤਾਂ ਕਿ ਪਾਕਿਸਤਾਨੀ ਆਰਮੀ ਜਿਹੜੀ ਆ ਉਹ ਨਾ ਚਾਹੁੰਦਿਆਂ ਹੋਇਆਂ ਵੀ ਜਦੋਂ ਜਵਾਬੀ ਫਾਇਰਿੰਗ ਕਰੇ ਤਾਂ ਫਿਰ ਇਹ ਗੱਲ ਉਡਾ ਦਿੱਤੀ ਜਾਵੇ ਕਿ ਪਾਕਿਸਤਾਨ ਦੀ ਆਰਮੀ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਤੇ ਪੰਜਾਬ ਵਾਲੇ ਬਾਰਡਰ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਉਹਦੇ ਵਿੱਚ ਕਾਫੀ ਧੁੱਸ ਦੇ ਕੇ ਪੰਜਾਬ ਦੇ ਵਿੱਚ ਕਾਫੀ ਅੰਦਰ ਤੱਕ ਕਈ ਵਰਗ ਮੀਲਾਂ ਤੱਕ ਵੀ ਪੰਜਾਬ ਦੇ ਵਿੱਚ ਪਾਕਿਸਤਾਨੀ ਫੌਜ ਵੜ ਗਈ ਆ। ਤੇ ਇਹਦੇ ਨਾਲ ਹੀ ਇਹ ਗੱਲ ਉਡਾ ਦਿੱਤੀ ਜਾਵੇ ਕਿ ਸਿੱਖ ਜਿਹੜੇ ਨੇ ਪੰਜਾਬ ਦੇ, ਉਹ ਕਿਉਂਕਿ ਜੂਨ 84 ਤੋਂ ਬੜੇ ਔਖੇ ਆ ਇੰਡੀਆ ਤੋਂ, ਵੀ ਉਹ ਹੁਣ ਜਿਹੜੇ ਨੇ ਪਾਕਿਸਤਾਨ ਦੀ ਫੌਜ ਦੇ ਨਾਲ ਰਲ ਗਏ ਨੇ। ਤੇ ਪਾਕਿਸਤਾਨੀ ਫੌਜ ਅਤੇ ਜਿਹੜਾ ਸਿੱਖ ਕੌਮ ਆ ਵੀ ਇਹਨੇ ਤਾਂ ਪੰਜਾਬ ਦੇ ਵਿੱਚ ਤਰਥੱਲੀਆਂ ਮਚਾਤੀਆਂ ਨੇ ਤੇ ਬੜਾ ਹਿੰਦੂਆਂ ਲਈ, ਪੰਜਾਬ ਦਿਆਂ ਲਈ ਖਤਰਾ ਹੋ ਗਿਆ ਵਾ। ਤੇ ਇਹ ਮੁਲਕ ਦੇ ਖਿਲਾਫ ਇੱਕ ਜੰਗ ਜਿਹੜੀ ਆ ਉਹ ਛਿੜ ਗਈ ਆ ਤੇ ਖਾਲਿਸਤਾਨ ਬਣਨ ਜਾ ਰਿਹਾ, ਜਿਹਦੇ ਨਾਲ ਜਿਹੜਾ ਇੱਕ ਇਸ ਤਰ੍ਹਾਂ ਦਾ ਮਾਹੌਲ ਸਾਰੇ ਭਾਰਤ ਵਿੱਚ ਸਿਰਜਿਆ ਜਾਣਾ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮਨਾਉਂਦੇ ਸਿੱਖ ਜਿਹੜੇ ਸੀ ਗੁਰਧਾਮਾਂ ਦੇ ਵਿੱਚ ਜਾਂ ਜਿੱਥੇ ਜਿੱਥੇ ਵੀ ਹੋਣੇ ਸੀ, ਉਹਨਾਂ ਦਾ ਇੱਕ ਤਰਫਾ ਘਾਣ ਜਿਹੜਾ ਸੀਗਾ ਉਹ ਵਹਿਸ਼ੀ ਹਿੰਦੂ ਭੀੜਾਂ ਨੇ ਕਰਨਾ ਸੀਗਾ ਕਿ ਤੁਸੀਂ ਇਸ ਮੁਲਕ ਦੇ ਖਿਲਾਫ ਜਿਹੜੀ ਆ ਗਦਾਰੀ ਕਰ ਰਹੇ ਹੋ ਤੇ ਤੁਸੀਂ ਪਾਕਿਸਤਾਨ ਨਾਲ ਰਲ ਗਏ ਹੋ। ਇਹ ਸਾਰੀ ਗੇਮ ਜਿਹੜੀ ਸੀ, ਇਹ ਸਾਰੀ ਸਾਜ਼ਿਸ਼, ਇਹ ਸਾਰੀ ਵਿਉਂਤਬੰਦੀ ਡਾਕਟਰ ਸੰਗਤ ਸਿੰਘ ਦੀ ਕਿਤਾਬ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦੀ ਰਹੀ ਆ। ਪਰ ਇਹਦੀ ਜਿਹੜੀ ਵਿਸਥਾਰਤ ਗੱਲ ਆ ਉਹ ਡਾਕਟਰ ਸੰਗਤ ਸਿੰਘ, ਜਿਹੜਾ ਇੱਕ ਖੁਫੀਆ ਏਜੰਸੀਆਂ ਦੇ ਵਿੱਚ ਜਾਂ ਹੋਰ ਕਈ ਮਹਿਕਮਿਆਂ 'ਚ ਉਹਨੇ ਕੰਮ ਵੀ ਕੀਤਾ ਹੋਇਆ, ਉਹਨੇ ਇਹ ਗੱਲ ਕੀਤੀ ਸੀ। ਹੁਣ ਅੱਜ ਤੱਕ ਪਿਛਲੇ 15-20 ਸਾਲ ਤੋਂ ਉਹ ਕਿਤਾਬ ਚਰਚਾ 'ਚ, ਕਦੇ ਕਿਸੇ ਸਰਕਾਰੀ ਅਧਿਕਾਰੀ ਨੇ ਉਹਦਾ ਵਿਰੋਧ ਨਹੀਂ ਕੀਤਾ ਤੇ ਜਿੰਨੇ ਬੰਦਿਆਂ ਦੇ ਵਿੱਚ ਉਹਨੇ ਗੱਲ ਜਿੰਦਾ ਵੇਰਵੇ ਪਾਏ ਨੇ ਉਹਨਾਂ 'ਚੋਂ ਕਿਸੇ ਨੇ ਵਿਰੋਧ ਨਹੀਂ ਕੀਤਾ, ਉਲਟਾ ਗਵਾਹੀਆਂ ਮਿਲੀਆਂ ਨੇ। ਸੋ ਕੱਲਾ ਜੂਨ 84 ਨਹੀਂ ਸੀ ਚਿਤਵਿਆ ਹੋਇਆ, ਜੂਨ 84 ਤੋਂ ਬਾਅਦ ਅਗਲਾ ਸਟੈਪ ਨਵੰਬਰ 84 ਸੀਗਾ। ਇਹ ਤਾਂ ਕਿਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਖੇਡ ਵਪਰਾਉਣੀ ਸੀ ਕਿ ਸਰਦਾਰ ਬੇਅੰਤ ਸਿੰਘ ਹੋਣੀ, ਸਤਵੰਤ ਸਿੰਘ ਹੋਣੀ
ਇਹਨਾਂ ਨੇ ਉਹ ਕੰਮ ਇੰਦਰਾ ਦਾ ਉਦੋਂ ਕਰਤਾ ਜਦੋਂ ਹਜੇ ਪੂਰੀ ਤਿਆਰੀ ਨਹੀਂ ਸੀ। ਜਿਹੜਾ ਸਾਡੇ ਕਤਲੇਆਮ ਦੀ ਵਿਉਂਤ ਬਣਾਈ ਗਈ ਸੀ ਨਵੰਬਰ 84 ਵਿੱਚ, ਉਹਦੀ ਹਜੇ ਮੁਕੰਮਲ ਤਿਆਰੀ ਨਹੀਂ ਸੀ ਹੋਈ, ਤੇ ਬਿਨਾਂ ਤਿਆਰੀ ਤੋਂ, ਅੱਧੀ ਤਿਆਰੀ ਤੋਂ ਜੋ ਕੁਝ ਹੋਇਆ ਉਹ ਨਵੰਬਰ 84 ਚ ਉਹ ਸਾਡੇ ਸਾਹਮਣੇ ਹੈ। ਸੋ ਜੂਨ 84 ਅਤੇ ਨਵੰਬਰ 84 ਅੱਡ-ਅੱਡ ਚੀਜ਼ਾਂ ਨਹੀਂ ਹੈਗੀਆਂ। ਜੇਕਰ ਕੋਈ ਸੋਚਦਾ ਹੋਵੇ ਉਹ ਤਾਂ ਚਲੋ ਫੌਰੀ ਇੱਕ ਬਹਾਨਾ ਮਿਲ ਗਿਆ ਤੇ ਉਹ ਕਹਿੰਦੇ ਵੀ ਜਿਹੜਾ ਉਦੋਂ ਆਪਾਂ ਪਲਾਨ ਕੀਤਾ ਹੋਇਆ ਉਹਨੂੰ ਤਾਂ ਇੱਥੇ ਲਾਗੂ ਕਰੋ ਨਾ, ਇਹਨਾਂ ਦਾ ਆਪਾਂ ਹੁਣੇ ਜਿਹੜਾ ਸਿੱਖਾਂ ਨੂੰ ਦਾਖੂ ਦਾਣਾ ਦਈਏ। ਸੋ ਇਸ ਤਰੀਕੇ ਨਾਲ ਉਹ ਜਿਹੜਾ ਕੀਤਾ ਗਿਆ ਉਹਦੇ ਵਿੱਚ ਆਪਣਾ ਜਿੰਨਾ ਨੁਕਸਾਨ ਹੋਇਆ, ਜਿੰਨੀ ਬੇਪੱਤੀ ਹੋਈ, ਉਹ ਤਾਂ ਆਪਦੀ ਥਾਂ ਤੇ ਆ। ਪਰ ਤੁਸੀਂ ਇਹ ਸੋਚੋ ਕਿ ਜੇਕਰ ਇੰਦਰਾ ਦਾ ਕੰਡਾ ਉਦੋਂ ਨਾ ਨਿਕਲਿਆ ਹੁੰਦਾ ਤੇ ਇੰਦਰਾ ਦੀ ਸੁਪਰਵਿਜ਼ਨ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਂਦਾ ਤਾਂ ਸਾਡਾ ਕਿੰਨਾ ਨੁਕਸਾਨ ਹੁੰਦਾ। ਤੇ ਜਿਹੜੇ ਬੰਦੇ ਇੱਥੇ ਮਦੱਪੇ ਬੰਨ੍ਹਦੇ ਫਿਰਦੇ ਆ ਕਿ ਜੀ ਇੰਦਰਾ ਨੇ ਤਾਂ ਸਿੱਖਾਂ ਨਾਲ ਬੜੇ ਕੂਲ ਰਿਲੇਸ਼ਨ ਸੀਗੇ, ਉਹਨੇ ਤਾਂ ਜੀ ਆਪਦਾ ਮੁੰਡਾ ਜਿਹੜਾ ਸੰਜੇ ਸੀਗਾ, ਸੰਜੇ ਗਾਂਧੀ, ਵੀ ਉਹ ਸਿੱਖਾਂ ਦੇ ਸਰਦਾਰਾਂ ਦੇ ਘਰੇ ਮੇਨਕਾ ਗਾਂਧੀ ਜਿਹੜੀ ਆ ਵੀ ਉਹਦੇ ਨਾਲ ਉਹਦਾ ਵਿਆਹ ਕੀਤਾ, ਉਹ ਤਾਂ ਜੀ ਐਂ ਕਰਦੀ ਸੀ, ਉਹ ਕਰਦੀ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ, ਸਾਡੇ ਬੰਦਿਆਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਸਿਆਸਤ ਜਿਹੜੀ ਆ ਉਹ ਬੜੀ ਕੁੱਤੀ ਸ਼ੈ ਆ। ਉਹਦੇ ਵਿੱਚ ਨਾਮੁਮਕਿਨ ਜਾਂ ਅਸੰਭਵ ਗੱਲਾਂ ਜਿਹੜੀਆਂ ਨੇ ਉਹ ਆਰਾਮ ਨਾਲ ਵਾਪਰਦੀਆਂ ਦਿਖਦੀਆਂ ਨੇ। ਜਿਹੜੀ ਬਿਲਕੁਲ ਘੋਰ ਵਿਰੋਧੀ ਗੱਲ ਹੁੰਦੀ ਆ ਉਹ ਉਹਨਾਂ ਦੇ ਜ਼ੁਬਾਨ ਤੇ ਹੁੰਦੀ ਆ, ਉਹਦੇ ਬਿਲਕੁਲ ਉਲਟ ਗੱਲ ਉਹਨਾਂ ਦੇ ਦਿਲ ਵਿੱਚ ਹੁੰਦੀ ਆ। ਮੂੰਹ ਵਿੱਚ ਜਿਹੜਾ ਹੈਗਾ ਰਾਮ ਰਾਮ ਤੇ ਉਹ ਛੁਰੀ ਜਿਹੜੀ ਆ ਬਗਲ 'ਚ, ਉਹ ਨਾਲ ਸਿਆਸਤ ਦੇ ਚੱਲਦੀ ਆ। ਸੋ ਇਹ ਜਿਹੜੀ ਪਲੈਨਿੰਗ ਸੀਗੀ ਕਿ ਸਿੱਖਾਂ ਨੂੰ ਅਕਲ ਦੇਣੀ ਆ, ਇਹ ਉਸ ਬ੍ਰਾਹਮਣਵਾਦੀ ਹਿੰਦੂਤਵੀ ਕੱਟੜਪੰਥੀ ਏਜੰਡੇ ਦੇ ਤਹਿਤ ਚੱਲਿਆ ਕੰਮ, ਜਿਹੜਾ 5 ਸਦੀਆਂ ਦਾ ਵੈਰ ਕਿਹਾ ਜਾਂਦਾ। ਪਿਛਲੀਆਂ 5 ਸਦੀਆਂ ਤੋਂ ਬ੍ਰਾਹਮਣ ਤਵੀ ਹਿੰਦੂ ਤਵੀ ਜਿਹੜੀ ਸੋਚ ਆ ਉਹ ਬੜੇ ਔਖੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਜਨੇਊ ਪਾਉਣ ਮੌਕੇ ਜਿਹੜੀ ਨਾਂਹ ਕੀਤੀ ਆ ਨਾ, ਉਦੋਂ ਤੋਂ ਹੀ ਉਹਨਾਂ ਦੇ ਮਨ ਵਿੱਚ ਇਸ ਗੱਲ ਦੀ ਕੜੱਤਣ ਆ ਕਿ ਇਹ ਜਿਹੜਾ ਇੱਕ ਨਵਾਂ ਧਰਮ ਚੱਲਿਆ, ਇਹਦੇ ਵਿੱਚ ਜੋ ਕੁਝ ਸਾਡਾ ਹੈ, ਜਿਹਨੂੰ ਉਹ ਕਰਮਕਾਂਡ, ਜਿਹਨੂੰ ਉਹ ਆਪਦਾ ਧਰਮ ਮੰਨਦੇ ਆ, ਉਹ ਸਾਰੇ ਕਾਸੇ ਦੇ ਪਰਖੱਚੇ ਉਡਾ ਦਿੱਤੇ ਆ ਗੁਰੂ ਪਾਤਸ਼ਾਹ ਨੇ। ਜਿਨ੍ਹਾਂ ਜਾਤ ਵਰਣ ਦੇ ਜਿਸ ਸਿਸਟਮ ਦੇ ਆਧਾਰ ਤੇ ਬ੍ਰਾਹਮਣਵਾਦ ਖੜਾ, ਉਹਦੀਆਂ ਤਾਂ ਬੁਨਿਆਦਾਂ ਹੀ ਹਿਲਾ ਦਿੱਤੀਆਂ। ਜਦੋਂ ਆਖਿਆ ਵੀ ਗਿਆ ਕਿ ਤੁਸੀਂ ਤਾਂ ਖੱਤਰੀਆਂ ਦੇ ਹੋ, ਤੁਸੀਂ ਇਸ ਤਰ੍ਹਾਂ ਇਹਨਾਂ ਨਾਲ, ਇਹ ਤਾਂ ਨੀਚ ਨੇ, ਤਾਂ ਬਾਬੇ ਨਾਨਕ ਦਾ ਇਹ ਬੋਲ ਬ੍ਰਾਹਮਣ ਨੂੰ ਚੀਰ ਕੇ ਰੱਖ ਗਿਆ ਸੀਗਾ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸਿਉ ਕਾ ਰੀਸ। ਤੇ ਹੁਣ ਆ ਸਾਡੇ ਬੇਵਕੂਫ ਤੇ ਬੇਅਕਲੇ ਲੋਕ ਜਿਹੜੇ ਆ ਉਹ ਖੜ ਕੇ ਉਸ ਬ੍ਰਾਹਮਣਵਾਦ ਦੇ ਥੰਮ ਮੋਦੀ ਦੇ ਬਾਰੇ ਅਰਦਾਸਾਂ ਕਰਦੇ ਆ ਗੁਰਦੁਆਰਿਆਂ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਖੜ ਕੇ ਹੋਵੇ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਬ੍ਰਾਹਮਣ ਨੀਚ ਕਹਿੰਦਾ ਰਿਹਾ, ਤੇ ਅਰਦਾਸ ਕਰੇ ਕਿ ਮੋਦੀ ਜਿਹੜਾ ਹੈਗਾ ਜੀ ਉਹ ਬੜਾ ਵਧੀਆ ਜਿਹੜਾ ਇਹ ਐਲਾਨ ਕਰੀ ਗਿਆ ਕਿ ਮੁੱਖ ਮੰਤਰੀ ਪੰਜਾਬ ਦਾ ਅਸੀਂ ਦਲਿਤਾਂ ਚੋਂ ਬਣਾਵਾਂਗੇ। ਉਸ ਬ੍ਰਾਹਮਣਵਾਦ ਦੇ ਤਾਂ ਹੱਕ 'ਚ ਖੜ ਰਹੇ ਆ ਜਿਹਨੇ ਨੀਚ ਕਿਹਾ, ਸ਼ੂਦਰ ਕਿਹਾ ਤੇ ਸਦੀਆਂ ਤੱਕ ਬੇਇਨਸਾਫੀ ਕੀਤੀ ਤੇ ਅੱਜ ਵੀ ਕਰਨ ਤੋਂ ਕਦੇ ਝਿਜਕਿਆ ਨਹੀਂ। ਤੇ ਉਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਉਹਦੇ ਪੈਰੋਕਾਰਾਂ ਨੂੰ ਜਲੀਲ ਕਰਨ ਤੁਰੇ ਹੋਏ ਨੇ, ਜਿਹਨੇ ਇਹਨਾਂ ਨੂੰ ਗਲ ਨਾਲ ਲਾਇਆ। ਤੇ ਇਹ ਇਕੱਲਾ ਇੰਨੀ ਕੁ ਗੱਲ ਨਹੀਂ, ਰੰਗਰੇਟਾ ਗੁਰ ਕਾ ਬੇਟਾ ਵੀ ਕਿਹਾ। ਤੇ 10 ਪਾਤਸ਼ਾਹਾਂ ਦੇ ਇਸ ਸਾਰੇ ਜੀਵਨ ਫਲਸਫੇ ਨੂੰ ਸਿਖਰ ਤੇ ਅਸੀਂ ਆਪਾਂ ਉਦੋਂ ਜਾਂਦਾ ਦੇਖਦੇ ਹਾਂ ਜਦੋਂ ਖੰਡੇ ਬਾਟੇ ਦੀ ਪੌਲ ਖਾਲਸਾ ਦੀ ਸਿਰਜਣਾ, ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲਾ ਜਿਹੜਾ ਪ੍ਰਕਰਣ ਆ, ਉਸ ਟਾਈਮ ਸਾਰੇ ਜਿਨ੍ਹਾਂ ਜਾਤਾਂ ਬਰਾਦਰੀਆਂ ਨੂੰ ਬ੍ਰਾਹਮਣ ਨੀਵੀਆਂ ਕਹਿੰਦਾ ਸੀ, ਉਹਨਾਂ ਵਿੱਚੋਂ ਗੁਰੂ ਪਾਤਸ਼ਾਹ ਨੇ ਖਾਲਸੇ ਸਜਾਏ, ਸਿੰਘ ਸਜਾਏ, 5 ਪਿਆਰੇ ਸਾਜੇ, ਤੇ ਫਿਰ ਠੋਕ ਵਜਾ ਕੇ ਕਿਹਾ ਕਿ ਜਿਨਕੀ ਜਾਤ ਵਰਨ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨ ਹੀ ਕੋ ਸਰਦਾਰ ਬਣਾਉ, ਤਵੇ ਗੋਬਿੰਦ ਸਿੰਘ ਨਾਮ ਕਹਾਉ। ਹੁਣ ਗੋਰਿਆਂ ਦੀਆਂ ਲਿਖਤਾਂ ਪੜ੍ਹੋ ਜਾਂ ਕਿਸੇ ਹੋਰ ਦੀਆਂ, ਉਹ ਸਾਫ਼ ਤੌਰ ਤੇ ਕਹਿੰਦੇ ਆ ਕਿ ਜਿਹੜਾ ਹਿੰਦੂ ਧਰਮ ਵਾ ਉਹ ਬੜੇ ਔਖੇ ਨੇ ਹਿੰਦੂ ਤਵੀਏ। ਜਿਹੜੀ ਆ ਅੰਗਰੇਜ਼ਾਂ ਵੇਲੇ ਦੀਆਂ ਰਿਪੋਰਟਾਂ ਨੇ, ਉਹ 'ਚ ਮੈਕਾਲਫ ਦੀ ਪੜ੍ਹ ਲਓ, ਮਿਸਟਰ ਡੀ ਪੈਟਰੀ ਦੀ ਪੜ੍ਹ ਲਓ, ਕਿ ਉਹਨਾਂ ਨੂੰ ਬੜੀ ਤਕਲੀਫ ਆ ਕਿ ਜਿਹੜੇ ਜਾਤ ਵਰਣ ਦੀ ਵੰਡ ਸੀ ਸਾਡੀ, ਜਿਹੜੀ ਕਿ ਹਿੰਦੂ ਧਰਮ ਦੀ ਆਧਾਰਸ਼ਿਲਾ ਵਾ, ਜਿਹੜਾ ਆਧਾਰ ਉਹਦੇ ਉੱਤੇ ਉਹ ਖੜਾ ਸਾਰਾ ਹਿੰਦੂ ਮਤ, ਵੀ ਉਹਦੀਆਂ ਸਿੱਖ ਮਤ ਨੇ ਬੁਨਿਆਦਾਂ ਹਿਲਾ ਦਿੱਤੀਆਂ। ਇਸ ਕਰਕੇ ਅੰਦਰੋਂ ਅੰਦਰੀ ਹਿੰਦੂ ਜਿਹੜਾ ਹੈ ਉਹ ਬੜਾ ਔਖਾ, ਤੇ ਉਹ ਸਿੱਖ ਕੌਮ ਦੇ ਵਾਧੇ ਨੂੰ ਰੋਕਣ ਲਈ ਬਹੁਤ ਕੁਝ ਕਰਦਾ। ਬੜੀ ਡਿਟੇਲ ਦੇ ਵਿੱਚ ਗੱਲਾਂ ਜਿਹੜੀਆਂ ਨੇ ਲਿਖੀਆਂ ਨੇਗੀਆਂ। ਜਿਹੜੀ ਗੱਲ ਆਊਟਸਾਈਡਰ ਨੂੰ, ਗੋਰਿਆਂ ਨੂੰ ਸਮਝ ਲੱਗ ਗਈ, ਉਹ ਸਾਡੇ ਭਾਈਚਾਰੇ ਨੂੰ ਜੇ ਸਮਝ ਨਹੀਂ ਲੱਗੀ ਤਾਂ ਇੱਥੋਂ ਇਹ ਸਮਝੋ ਕਿ ਕਿੰਨੇ ਡੂੰਘੇ ਨੇ ਅਗਲੇ।
ਉਹ ਸਾਡੇ ਬੰਦਿਆਂ ਵਾਂਗੂ ਫੜਫੂਲੀਆਂ ਨਹੀਂ ਮਾਰਦੇ। ਉਹ ਸਾਡੇ ਬੰਦੇ ਤਾਂ ਦੁਸ਼ਮਣ ਨੂੰ ਪਹਿਲੋਂ ਚੇਤਾ ਕਰਾ ਦਿੰਦੇ ਆ ਕਿ ਤੈਨੂੰ ਠੋਕਣਾ, ਆਪਦੀ ਹਜੇ ਤਿਆਰੀ ਵੀ ਨਹੀਂ ਹੁੰਦੀ। ਉਹਨਾਂ ਨੇ ਜੋ ਕੁਝ ਸਾਡੇ ਨਾਲ ਇਸ ਟਾਈਮ ਤੱਕ ਕਰ ਲਿਆ ਵਾ ਤੇ ਗਾਹਾਂ ਕਰਨ ਦਾ ਮਨਸੂਬਾ ਬਣਾਈ ਫਿਰਦੇ ਆ, ਉਹਨਾਂ ਨੇ ਉਹ ਗੱਲ ਕਦੇ ਜ਼ੁਬਾਨ ਤੇ ਨਹੀਂ ਲਿਆਂਦੀ। ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਨਹੀਂ ਜੀ, ਸਿੱਖ ਤਾਂ ਸਾਡੇ ਭਰਾ ਨੇ, ਹਿੰਦੂ ਤੇ ਸਿੱਖ ਤਾਂ ਇੱਕੋ ਹੀ ਗੱਲ ਆ। ਮਿੱਠਤ ਪਿਆਰ ਨਾਲ ਮੂੰਹ ਦੇ ਪਿਆਰੇ ਬਣ ਕੇ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਲਿਖਦੇ ਰਹੇ ਆ, ਉਹ ਕੰਮ ਉਹਨਾਂ ਨੇ ਸਾਨੂੰ ਪੂਰਾ ਵਰਤਿਆ। ਕਿਵੇਂ ਵਰਤਿਆ? ਜਦੋਂ ਇੱਕ ਸਰਦਾਰ ਕਪੂਰ ਸਿੰਘ ਜ਼ਿਕਰ ਕਰਦੇ ਆ ਕਿ ਜਿਹੜਾ ਅਸੀਂ ਮੁਸਲਮਾਨ ਸੀਗਾ ਤੇ ਇੱਕ ਸਿੱਖ ਸੀ ਦੋਸਤ ਤੇ ਇੱਕ ਹਿੰਦੂ ਸੀ, ਤੇ ਉਹ ਸਰਦਾਰ ਜੀ ਕਹਿੰਦੇ ਅਸੀਂ ਗੱਲਾਂ ਕਰਦੇ ਸੀਗੇ ਤੇ ਉਹ ਹਿੰਦੂ ਕਹਿੰਦਾ ਮੁਸਲਮਾਨ ਨੂੰ 47 ਤੋਂ ਪਹਿਲਾਂ ਦੀ ਗੱਲ ਆ, ਜਦੋਂ ਹਜੇ ਵੰਡ ਨਹੀਂ ਹੋਈ, ਉਜਾੜਾ ਨਹੀਂ ਸੀ ਹੋਇਆ, ਤੇ ਉਹ ਕਹਿੰਦਾ ਵੀ ਠੀਕ ਆ, ਅਸੀਂ ਹਿੰਦੂ ਬੜੇ ਜਿਹੜੇ ਹੈਗੇ ਆ ਡਰਾਕਲ ਹੋਵਾਂਗੇ ਜਾਂ ਤੁਹਾਡੀ ਨਜ਼ਰ ਵਿੱਚ ਬੜੇ ਮਾੜੇ ਹੋਵਾਂਗੇ, ਪਰ ਇਸ ਵਾਰੀ ਅਸੀਂ ਕੁੱਟ ਨਹੀਂ ਖਾਵਾਂਗੇ। ਸਾਡੇ ਕੋਲ ਇੱਕ ਚੀਜ਼ ਹੈ, ਇੱਕ ਹਥਿਆਰ ਹੈ ਜਿਹਦੇ ਨਾਲ ਅਸੀਂ ਮੁਸਲਮਾਨ ਦਾ ਇਹਦਾ ਜ਼ੁਲਮ ਦਾ ਜਾਂ ਜਿਹੜਾ ਵਿਰੋਧ ਆ ਅਸੀਂ ਇਹਦਾ ਮੁਕਾਬਲਾ ਕਰਾਂਗੇ। ਉਹ ਸਾਡੇ ਕੋਲ ਹੈਗੇ ਆ ਸਿੱਖ, ਅਸੀਂ ਸਿੱਖਾਂ ਦੀ ਵਰਤੋਂ ਕਰਕੇ ਮੁਸਲਮਾਨਾਂ ਤੋਂ ਬਚਾਂਗੇ। ਤੇ ਉਹ ਕਹਿਣ ਲੱਗਿਆ ਵੀ ਸਰਦਾਰ ਜੀ ਕਹਿੰਦੇ, ਮੈਂ ਆਖਿਆ ਵੀ ਸਿੱਖ ਏਡੇ ਵੀ ਲੋਲੇ ਨਹੀਂ ਹੈਗੇ। ਉਹ ਕਹਿੰਦਾ ਸਰਦਾਰ ਜੀ ਦੇਖਦੇ ਜਾਓ, ਤੁਹਾਨੂੰ ਦਿਖਾ ਦਿਆਂਗੇ ਵੀ ਲੋਲਾ ਕੌਣ ਆ ਤੇ ਸਿਆਣਾ ਕੌਣ ਆ। ਤੇ ਵਾਕਿਆ ਹੀ ਆਪਾਂ ਜੇ ਪਿਛਲੇ ਇਤਿਹਾਸ ਉੱਤੇ ਨਜ਼ਰ ਮਾਰੀਏ, ਅਸੀਂ ਹਰ ਥਾਂ ਵਰਤੇ ਗਏ, ਅਸੀਂ ਹਰ ਥਾਂ ਜਿਹੜਾ ਹੈਗਾ ਉਹ ਕੰਮ ਕੀਤਾ ਜਿਹਦੇ ਨਾਲ ਸਾਡਾ ਨੁਕਸਾਨ ਹੋਇਆ ਤੇ ਅਸੀਂ ਕੌਮੀ ਤੌਰ ਦੇ ਉੱਤੇ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਸੱਟਾਂ ਖਾਧੀਆਂ ਤੇ ਹਿੰਦੂ ਨੂੰ ਕੋਈ ਫਰਕ ਨਹੀਂ ਪਿਆ। ਹੁਣ ਇਹ ਗੱਲ ਵੱਖਰੀ ਆ ਕਿ ਸਾਡਾ ਸਿਧਾਂਤ ਹੀ ਇਹ ਆ, ਸਾਡਾ ਇਤਿਹਾਸ ਹੀ ਇਹ ਆ, ਸਾਨੂੰ ਸਾਡੇ ਗੁਰੂ ਪਾਤਸ਼ਾਹ ਦੀ ਸਿੱਖਿਆ ਹੀ ਇਹ ਆ ਤੇ ਇਸ ਚੀਜ਼ ਦੀ ਅਗਲੇ ਰੱਜ ਕੇ ਵਰਤੋਂ ਜਿਹੜੇ ਆ ਉਹ ਕਰਦੇ ਆ। ਸੋ ਅੱਜ ਦਾ ਜਿਹੜਾ ਹਿੰਦੂ ਆ ਉਹ ਕਿੱਥੇ ਖੜਾ, ਇਹ ਗੱਲ ਸਾਨੂੰ ਚੇਤੇ ਹੋਣੀ ਚਾਹੀਦੀ ਆ ਕਿ ਅੱਜ ਦਾ ਹਿੰਦੂ ਇਹ ਨਹੀਂ ਕਹਿੰਦਾ, ਉਹ ਕੋਈ ਇਸ ਗੱਲ ਨਾਲ ਮਤਲਬ ਨਹੀਂ ਹੈਗਾ। ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਬਈ 9ਵੇਂ ਪਾਤਸ਼ਾਹ ਨੇ ਸਾਡੇ ਧਰਮ ਉੱਤੇ ਕਿਹੜਾ ਅਹਿਸਾਨ ਕੀਤਾ, ਤੁਸੀਂ ਅਹਿਸਾਨ ਫਰਾਮੋਸ਼ ਕਹਿਣਾ ਕਹੋ, ਨਹੀਂ ਕਹਿਣਾ ਨਾ ਕਹੋ। ਅੱਜ ਦਾ ਹਿੰਦੂ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਕਿ 18ਵੀਂ ਸਦੀ ਦੇ ਵਿੱਚ ਤੁਹਾਡੇ ਵੱਡੇ ਵਡੇਰਿਆਂ ਨੇ ਸਾਡੀਆਂ ਇੱਜ਼ਤਾਂ ਬਚਾਈਆਂ। ਸਾਡਾ ਅੱਜ ਦਾ ਜਿਹੜਾ ਹਿੰਦੂ ਕਹਿੰਦਾ ਹੈਗਾ ਵੀ ਅੱਜ ਦਾ ਜਿਹੜਾ ਸਾਡਾ ਸਿਸਟਮ ਆ ਉਹਦੇ ਵਿੱਚ ਸਪਸ਼ਟ ਜੀ ਗੱਲ ਆ ਕਿ ਇਸ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਅਸੀਂ ਹਿੰਦੂਤਵ ਦਾ ਝੰਡਾ ਫਹਿਲਾਉਣਾ, ਹਿੰਦੂ ਦੀ ਚੜ੍ਹਤ, ਹਿੰਦੂ ਦੀ ਰੜਕ ਤੇ ਹਿੰਦੂ ਦੀ ਬਰਕ ਜਿਹੜੀ ਆ ਉਹ ਸਾਰੇ ਸੰਸਾਰ ਨੂੰ ਪਤਾ ਲੱਗਣੀ ਚਾਹੀਦੀ ਆ ਕਿ ਇਹ ਹਿੰਦੂ ਸਾਮਰਾਜ ਆ। ਇਸ ਭਾਰਤ ਵਿੱਚ ਅਸੀਂ ਕਿਸੇ ਵੀ ਹੋਰ ਇਹੋ ਜਿਹੇ ਵਿਅਕਤੀ ਨੂੰ, ਕਿਸੇ ਵਿਚਾਰ ਨੂੰ, ਕਿਸੇ ਘਟਨਾਕ੍ਰਮ ਨੂੰ, ਕਿਸੇ ਵਰਤਾਰੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਹੜਾ ਸਾਡੇ ਰਾਹ ਦਾ ਰੋੜਾ ਹੋਵੇ। ਅਸੀਂ ਹਿੰਦੂਤਵ ਦੇ ਝੰਡੇ ਚਲਾਉਣੇ ਆ, ਅਸੀਂ ਇਸ ਗੱਲ ਦੇ ਉੱਤੇ ਪੂਰੇ ਦ੍ਰਿੜਤਾ ਨਾਲ ਪਹਿਰਾ ਦੇਣਾ। ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ, ਪਰ ਜਿਹੜਾ ਸਾਡੇ ਥਾਟ ਪ੍ਰੋਸੈਸ ਦੇ ਰਾਹ ਵਿੱਚ ਅੜਿੱਕਾ ਹੋਊਗਾ ਉਹਨੂੰ ਅਸੀਂ ਕਾਨੂੰਨੀ ਤੌਰ ਦੇ ਉੱਤੇ ਰਗੜਾਂਗੇ। ਜਦੋਂ ਅਸੀਂ ਇਸ ਮੁਲਕ ਦੇ ਸਿਸਟਮ ਦੇ ਵਿੱਚ ਇਲੈਕਸ਼ਨਾਂ ਜਿੱਤ ਕੇ ਇੰਨੇ ਕੁ MP ਬਣਾ ਲਿਆਵਾਂਗੇ ਕਿ ਜਿਹੜਾ ਭਾਰਤ ਦਾ ਸੰਵਿਧਾਨ ਬਣਾਉਣ ਵਾਲਿਆਂ ਨੇ ਦਰਜ ਕੀਤਾ ਹੋਇਆ ਕਿ ਲਓ ਜੀ ਏਦਾਂ ਸੰਵਿਧਾਨ ਵਿੱਚ ਚੇਂਜ ਬਦਲਾ ਆ ਸਕਦਾ, ਅਸੀਂ ਉਹ ਸੋਧਾਂ ਕਰਕੇ ਜਾਂ ਸੰਵਿਧਾਨ ਬਦਲਣ ਦੇ ਵਿੱਚ ਉਹ ਸਾਰਾ ਕੁਝ ਕਾਨੂੰਨੀ ਤੌਰ ਤੇ ਕਰਾਂਗੇ। ਤੇ ਫਿਰ ਜਦੋਂ ਉਹ ਸਾਰਾ ਕੁਝ ਸਿਖਰ ਤੇ ਆ ਗਿਆ ਤੇ ਜਿਹੜਾ ਵੀ ਉਹਨਾਂ ਕਾਨੂੰਨਾਂ ਦੀ, ਉਹਨਾਂ ਚੀਜ਼ਾਂ ਦੀ ਵਿਰੋਧਤਾ ਕਰੂ, ਉਹ ਤਾਂ ਫਿਰ ਮੁਲਕ ਦੇ ਸਿਸਟਮ ਨੇ ਉਹਨਾਂ ਨੂੰ ਸਿੱਧੇ ਕਰਨਾ ਨਾ। ਜਿਵੇਂ ਆਪਾਂ ਅੱਜ ਕਹਿੰਦੇ ਆ ਕਿ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ, ਜਿਨ੍ਹਾਂ ਕਾਨੂੰਨਾਂ ਨੂੰ ਆਪਾਂ ਕਾਲੇ ਕਾਨੂੰਨ ਕਹਿ ਕੇ ਵਿਰੋਧ ਕਰ ਰਹੇ ਆ, ਇਦਾਂ ਦੇ ਹੋਰ ਬੇਅੰਤ ਕਾਨੂੰਨ ਜਿਹੜੇ ਆ ਉਹ ਬਣਾਉਣ ਨੂੰ ਤਿਆਰ ਬੈਠੇ ਆ। ਉਹ ਕਹਿੰਦੇ ਆ ਸਾਡੀ ਮੈਜੋਰਿਟੀ ਆ ਲੈਣ ਦਿਓ, ਵੈਸੇ ਤਾਂ ਹੁਣ ਦੀ ਮੈਜੋਰਿਟੀ ਆ, ਕਾਨੂੰਨੀ ਤੌਰ ਤੇ ਅਗਲੇ ਕਰ ਰਹੇ ਆ। ਉਹ ਅੱਜ ਦਾ ਹਿੰਦੂ ਜਿਹੜਾ ਹੈ ਉਹ ਬੜੇ ਸ਼ਾਤਰ ਤੇ ਮਕਾਰੀ ਦੇ ਨਾਲ ਉਹ ਪੋਜੀਸ਼ਨ ਹਾਸਲ ਕਰ ਗਿਆ ਹੈ ਜਿਹਦੇ ਵਿੱਚ ਉਹ ਕਾਨੂੰਨੀ ਤੌਰ ਦੇ ਉੱਤੇ ਕਾਨੂੰਨ ਬਣਾ ਕੇ ਗੱਲ ਕਰਨ ਜੋਗੇ ਨੇ ਕਿ ਇਸ ਤਰੀਕੇ ਨਾਲ ਆਹ ਗੱਲ ਹੋਣੀ। ਤੋਂ ਭਾਰਤ ਦੇ ਵਿੱਚ ਉਹ ਕਹਿੰਦੇ ਜੀ ਠੀਕ ਆ, ਪਿਛਲੀ ਪੀੜ੍ਹੀ ਨੇ 1947 ਤੋਂ ਲੈ ਕੇ ਹੁਣ ਤੱਕ ਜੋ ਠੀਕ ਲੱਗਿਆ ਉਹਨਾਂ ਨੇ ਕੀਤਾ ਤੇ ਉਹਦੀ ਉਸ ਵੇਲੇ ਸਾਡੇ ਨਜ਼ਰੀਏ ਤੋਂ ਲੋੜ ਵੀ ਸੀ। ਸਿੱਖਾਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ ਜੋ ਕੁਝ ਕਰਨ ਦੇ ਲੋੜ ਸੀ ਅਸੀਂ ਆਪਦੇ ਬਦਲੇ ਲੈ ਨੇਗੇ ਜੀ। ਆ ਸਿੱਖਾਂ ਨੂੰ ਵੀ ਇਹ ਅਕਲ ਦੇਣੀ ਜ਼ਰੂਰੀ ਸੀ। ਉਹ ਕਹਿੰਦੇ ਕਿ ਇਹ ਜਿਹੜੇ ਹੈਗੇ ਨੇ, ਇਹ ਜਿਹੜੀ ਸਾਨੂੰ ਇਤਿਹਾਸ ਵਿੱਚ ਇਸ ਗੱਲ ਦੀ ਸ਼ਰਮ ਜੀ ਸੀ, ਹੁਣ ਅਸੀਂ ਇਹ ਵੀ ਕਹਿਣ ਜੋਗੇ ਹਾਂ ਕਿ ਅਸੀਂ ਇਹ ਵੀ ਖੜਕਾਏ ਹੋਏ ਨੇ। ਬੇਸ਼ੱਕ
सानू कोई चंगा कवे माड़ा कवे, असीं आपदा लेखा जिहा एक बारी बराबर कर लिया। हुण भविख दा जिहड़ा हिंदू समाज आ जां हिंदुस्तान आ, ਉਹ ਕਿਹੋ ਜਿਹਾ ਹੋਊਗਾ, ਸਾਡਾ ਨਜ਼ਰੀਆ ਉਹ ਆ। ਹੁਣ ਭਵਿੱਖ ਦੇ ਵਿੱਚ ਅਸੀਂ ਕਿਸੇ ਇਹੋ ਜਿਹੇ ਧਰਮ ਨੂੰ, ਕਿਸੇ ਫਲਸਫੇ ਨੂੰ, ਕਿਸੇ ਵਿਚਾਰਧਾਰਾ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਜਿਹੜਾ ਸਾਡੇ ਰਾਹ ਵਿੱਚ ਅੜ ਸਕਦਾ ਹੋਵੇ। ਸੋ ਜਿਹੜੇ ਸੱਜਣ ਪਿਆਰੇ ਇਹ ਸੋਚਦੇ ਆ ਕਿ 1984 ਨੂੰ ਹੋ ਗਿਆ ਜਿਹੜਾ ਕੁਝ ਹੋਣਾ ਸੀ, ਵੀ ਪਹਿਲਾਂ ਭਿੰਡਰਾਂ ਵਾਲੇ ਸੰਤਾਂ ਨੇ ਤੇ ਜੁਝਾਰੂਆਂ ਨੇ ਅੰਦਰ ਹਥਿਆਰ ਰੱਖ ਕੇ ਪੰਗਾ ਖੜਾ ਕਰਤਾ, ਉਹਦੀ ਕਰਕੇ ਗੱਲ ਵੇੜ ਗਈ, ਗਾਂ ਇੰਦਰਾ ਠੋਕਣੀ ਪੈ ਗਈ, ਤੇ ਬਾਅਦ ਵਿੱਚ ਆਪਣਾ ਨੁਕਸਾਨ ਹੋ ਗਿਆ। ਵੀ ਹੁਣ ਗਾਹਾਂ ਨੂੰ ਨਹੀਂ ਇਹੋ ਜਿਹੀ ਕੋਈ ਗੱਲ ਹੁੰਦੀ। ਉਹਨਾਂ ਸਾਰੇ ਘੋੜੇ ਭੰਡਾਰਿਆਂ ਨੂੰ ਇਹ ਗੱਲ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਬਈ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਖਾਤਮੇ ਲਈ, ਤੁਹਾਡੇ ਬੀਜ ਨਾਸ਼ ਲਈ ਅਗਲੇ ਕਿੰਨੇ, ਕਿਉਂਕਿ ਸਭ ਤੋਂ ਜਿਹੜਾ ਤਿੱਖਾ ਤਾਂ ਸਭ ਤੋਂ ਉਲਟ ਜਿਹੜੀ ਸਥਿਤੀ ਆ ਉਹ ਬ੍ਰਾਹਮਣਵਾਦ ਅਤੇ ਸਿੱਖ ਧਰਮ ਦੀ ਹੈ। ਸਿੱਖ ਫਲਸਫਾ ਜਿਸ ਸਾਰੇ ਕਾਸੇ ਨੂੰ ਪੂਰੀ ਤਰ੍ਹਾਂ ਰੱਦ ਕਰਦਾ, ਉਹ ਸਾਰਾ ਕੁਝ ਉਹ ਆ ਜਿਹਨੂੰ ਹਿੰਦੂ ਆਪਦਾ ਸਭ ਕੁਝ ਕਹਿੰਦਾ। ਉਹ ਹਿੰਦੂ ਅਤੇ ਸਿੱਖ ਦੇ ਰਿਸ਼ਤੇ ਕਦੇ ਵੀ ਭਰਾ ਭਰੂ ਵਾਲੇ ਬਣ ਹੀ ਨਹੀਂ ਸਕਦੇ। ਸਭ ਤੋਂ ਵੱਡਾ ਗਪੌੜਾ ਇਹ ਆ, ਸਭ ਤੋਂ ਵੱਡਾ ਝੂਠ ਇਹ ਆ। ਹਿੰਦੂ ਜੇ ਸੱਚ ਵਾ ਤਾਂ ਸਿੱਖ ਝੂਠ ਆ, ਜੇ ਸਿੱਖ ਝੂਠ ਆ ਤਾਂ ਹਿੰਦੂ ਜਿਹੜਾ ਹੈਗਾ ਉਹ ਸੱਚਾ। ਮਤਲਬ ਦੋਨਾਂ ਚੋਂ ਇੱਕ ਚੀਜ਼ ਹੀ ਰਹਿ ਸਕਦੀ ਹੈ। ਇੱਕ ਨੂੰ ਕਹੀਏ ਕਿ ਦੂਜਾ ਨਾ, ਤਾਂ ਸਾਨੂੰ ਇਹ ਚੀਜ਼ ਜਿਹੜੀ ਆ ਉਹ ਧਿਆਨ ਵਿੱਚ ਰੱਖਣੀ ਚਾਹੀਦੀ ਆ ਕਿ 1984 ਨੂੰ ਜੋ ਵਾਪਰਿਆ ਉਹ ਉਹਨਾਂ ਦਾ ਇੱਕ ਵੈਲ ਪਲੈਨਡ ਪ੍ਰੋਗਰਾਮ ਸੀ। ਉਹ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਇਤਿਹਾਸ ਵਿੱਚ ਵੀ ਅਸੀਂ ਜੀ ਤੁਹਾਡੇ ਉੱਤੇ ਆਹ ਕੁਛ ਕੀਤਾ ਹੋਇਆ, ਉਹਨਾਂ ਨੇ ਕੀਤਾ। ਤੇ ਉਹ ਕਰਨ ਮੌਕੇ ਇੱਕ ਬੜੀ ਖੇਡ ਖੇਡੀ ਗਈ ਜਿਹੜੀ ਅੱਜ ਸਾਨੂੰ ਜ਼ਿਆਦਾ ਸਮਝ ਆ ਸਕਦੀ ਹੈ, ਉਦੋਂ ਨਹੀਂ ਸੀ ਆਉਂਦੀ। ਉਹ ਕੀ ਆ ਕਿ ਜਦੋਂ ਹਿੰਦੂ ਅੱਜ ਦਾ ਇਹ ਗੱਲਾਂ ਕਹਿੰਦਾ ਕਿ ਅਸੀਂ ਮੁਲਕ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਇਹੋ ਜਿਹਾ ਸਾਰਾ ਸਿਸਟਮ ਖੜਾ ਕਰਨ ਜੋਗੇ ਆ ਜਿਹਦੇ ਵਿੱਚ ਅਸੀਂ ਆਪਦੇ ਹਿੰਦੂਤਵ ਦੇ ਏਜੰਡੇ ਨੂੰ ਬੜਾ ਸਮੂਥਲੀ ਲੀਗਲੀ ਤੌਰ ਦੇ ਉੱਤੇ ਲਾਗੂ ਕਰਨ ਜੋਗੇ ਆ, ਤੇ ਜਿਹੜੀਆਂ ਚੀਜ਼ਾਂ ਸਾਡੇ ਖਿਲਾਫ ਜਾਂਦੀਆਂ ਨੇ ਉਹਨੂੰ ਰਗੜਾ ਚਾੜ ਸਕਦੇ ਆ। ਹੁਣ ਮੁਸਲਮਾਨਾਂ ਵਿੱਚੋਂ ਜਾਂ ਈਸਾਈਆਂ ਵਿੱਚੋਂ, ਬੋਧੀਆਂ ਵਿੱਚੋਂ, ਜੈਨੀਆਂ ਚੋਂ, ਨਾਗੇਲੈਂਡੀਆਂ ਚੋਂ, ਮਨੀਪੁਰੀਆਂ ਚੋਂ, ਕਸ਼ਮੀਰੀਆਂ ਚੋਂ, ਜਿਹੜੇ ਭਾਰਤ ਦੇ ਦਲਿਤ ਨੇ, ਉਹਨਾਂ ਸਾਰਿਆਂ ਚੋਂ, ਸਾਊਥ ਇੰਡੀਅਨ ਦੇ ਵਿੱਚੋਂ ਜਿੰਨਾ ਕੁ ਵਿਰੋਧ ਆ ਸਕਦਾ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ। ਲੈ ਦੇ ਕੇ ਕੌਮ ਇਕੱਲੀ ਇੱਕ ਬਚਦੀ ਆ ਜੀ, ਸਿੱਖ। ਪੰਜਾਬ ਆ ਇਕੱਲਾ ਜਿਹੜਾ ਅੜਨ ਜੋਗਾ, ਲੜਨ ਜੋਗਾ, ਖੜਨ ਜੋਗਾ, ਮਰਨ ਜੋਗਾ, ਮਾਰਨ ਜੋਗਾ ਅਜੇ ਵੀ ਹੈ। ਇੰਨਾ ਜ਼ਿਆਦਾ ਨੁਕਸਾਨ ਹੋ ਜਾਣ ਦੇ ਬਾਵਜੂਦ, ਇੰਨੀ ਜ਼ਿਆਦਾ ਫਿਰਦੀਆਂ ਨੇ। ਇਹ ਗੱਲਾਂ ਬੜੀਆਂ ਡੂੰਘੀਆਂ ਤੇ ਵੱਡੀਆਂ ਸੰਵੇਦਨਸ਼ੀਲ ਨੇ ਕਿ ਅਗਲੇ ਕਹਿੰਦੇ ਆ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਕਿ ਅਸੀਂ ਜੀ ਇੱਥੇ ਤਰਸ਼ੂਲ ਲੈ ਕੇ ਅਸੀਂ ਸੁਦਰਸ਼ਨ ਚੱਕਰ ਵਾਲਾ ਜਿਹੜਾ ਹੈਗਾ ਕ੍ਰਿਸ਼ਨ ਭਗਵਾਨ ਨੂੰ ਡੀਕੀਏ। ਸਾਡੇ ਕੋਲ ਸਾਰਾ ਕੁਝ ਆ, ਅਸੀਂ ਇਸ ਮੁਲਕ ਦੇ ਕਾਨੂੰਨ ਦੇ ਰਾਹੀਂ ਜਿਹੜਾ ਹੈਗਾ ਸਿੱਖਾਂ ਦਾ ਘਾਣ ਕਰਨ ਕਰਾਉਣ ਜੋਗੇ ਆ। ਤੁਸੀਂ ਸੋਚੋ ਵੀ ਇਹ ਕਿਵੇਂ, ਕੱਲਾ ਸਿੱਖਾਂ ਦਾ ਨਹੀਂ, 1947 ਤੋਂ ਅੱਜ ਤੱਕ ਅੱਡ-ਅੱਡ ਮੌਕਿਆਂ ਦੇ ਉੱਤੇ ਇਹ ਗੱਲ ਪਰਖੀ ਜਾ ਚੁੱਕੀ ਆ ਕਿ ਜਦੋਂ ਮੁਸਲਮਾਨਾਂ ਦਾ ਘਾਣ ਹੁੰਦਾ ਹੋਵੇ, ਇੱਕ ਦੋ ਨਹੀਂ ਬੇਅੰਤ ਮੁਸਲਮਾਨ ਅਫਸਰ ਨੇ, ਮੁਸਲਮਾਨ ਪੁਲਿਸ ਵਾਲੇ ਨੇ, ਫੌਜ ਵਾਲੇ ਨੇ, ਹੋਰ ਬਿਊਰੋਕਰੇਟ ਨੇ, ਜਾਂ ਜਿਵੇਂ ਕਹਿ ਦਈਏ ਲੀਡਰ ਨੇ, ਜਿਹੜਾ ਭਾਰਤੀ ਹਕੂਮਤੀ ਸਿਸਟਮ ਆ ਉਹਦਾ ਹਿੱਸਾ ਨੇ, ਪਰ ਕਿਸੇ ਤੋਂ ਇਹ ਨਹੀਂ ਹੋ ਸਕਿਆ ਕਿ ਉਹ ਠੋਕ ਵਜਾ ਕੇ ਇਹਦਾ ਵਿਰੋਧ ਕਰ ਸਕਣ ਵੀ ਸਾਡੇ ਭਾਈਚਾਰੇ ਦਾ ਘਾਣ ਹੋ ਰਿਹਾ ਤੇ ਅਸੀਂ ਕੋਈ ਰੋਲ ਪਲੇ ਕਰ ਜੀ। ਇਵੇਂ ਹੀ ਈਸਾਈਆਂ ਦਾ ਵਾ। ਇਹ ਤੋਂ ਅੱਗੇ ਆ ਜੋ ਸਿੱਖ, ਸਾਡੀ ਕੌਮ ਦੀ ਆਪਾਂ ਨੂੰ ਗੱਲ ਕਰਨੀ ਚਾਹੀਦੀ। ਸੋ ਅੱਜ ਆਪਾਂ ਜਦੋਂ ਇਹ ਗੱਲ ਕਰਨ ਲੱਗੇ ਆ ਤਾਂ ਮੈਂ ਇਹ ਬੜਾ ਦਿਲ ਦੇ ਅੰਦਰੋਂ ਰੋਂਦਾ ਹੋਇਆ ਇਹ ਗੱਲ ਕਹਿ ਰਿਹਾ ਕਿ 1984 ਦਾ ਜਿਹੜਾ ਸਾਡਾ ਦਰਬਾਰ ਸਾਹਿਬ ਦੇ ਉੱਤੇ ਸਾਰਾ ਕਹਿਰ ਵਾਪਰ ਰਿਹਾ ਸੀਗਾ, ਉਸ ਸਾਰੇ ਆਪਰੇਸ਼ਨ ਦੀ ਦੇਖ ਰੇਖ ਜਿਹੜੀ ਆ ਉਹ ਦਿੱਲੀ ਦੇ ਵਿੱਚ ਬੈਠ ਕੇ ਜਿਹੜਾ ਗਰੁੱਪ ਕਰ ਰਿਹਾ ਸੀ, ਜਿਹੜਾ ਇੰਦਰਾ ਦਾ ਐਡਵਾਈਜ਼ਰ ਸੀ ਅਰੁਣ ਸਿੰਘ, ਉਹਦੇ ਬਾਰੇ ਸਰਦਾਰ ਅਜਮੇਰ ਸਿੰਘ ਦੀ ਜਿਹੜੀ ਕਿਤਾਬ ਆ ਕਿਸਮਤ ਰੋਲੀ ਪਾਤਸ਼ਾਹੀ, ਜੇ ਤੁਸੀਂ ਉਹ ਦੇਖੀ ਹੋਵੇ ਤਾਂ ਉਹਦੇ ਵਿੱਚ ਬੜਾ ਇਸ ਗੱਲ ਨੂੰ ਠੋਕ ਵਜਾ ਕੇ ਜਦੋਂ ਅਸੀਂ ਪੜ੍ਹਦੇ ਹਾਂ
ਤਾਂ ਦਿਲ ਅੰਦਰ ਤੱਕ ਹਿੱਲ ਕੇ ਰਹਿ ਜਾਂਦਾ ਕਿ ਅੰਮ੍ਰਿਤਸਰ ਚੱਲ ਰਹੀ ਜਿਹੜੀ ਫੌਜੀ ਕਾਰਵਾਈ ਸੀ ਉਹਦੇ ਲਈ ਜਿਹੜਾ ਦਿੱਲੀ 'ਚ ਕੰਟਰੋਲ ਰੂਮ ਬਣਾਇਆ ਗਿਆ ਸੀ, ਉੱਥੇ ਜਿਹੜਾ ਘੋਣ ਮੋਹਨ ਬੰਦਾ ਬੈਠਾ ਸੀ ਸਾਰੇ ਕਾਸੇ ਨੂੰ ਕਰ ਰਿਹਾ ਸੀ, ਅਰੁਣ ਸਿੰਘ, ਉਹ ਬੰਦਾ ਸਿੱਖ ਪੰਥ ਦੇ ਮਹਾਨ ਜਰਨੈਲ ਰਹੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕੁੱਲ ਦੇ ਵਿੱਚੋਂ ਸੀ। ਹੁਣ ਤੁਸੀਂ ਇਹ ਸੋਚੋ ਕਿ ਉਸ ਸ਼ਖਸ ਨੂੰ ਆਪਦੇ ਪੁਰਾਤਨ ਇਤਿਹਾਸਕ ਵਿਰਸੇ ਦੀ ਸ਼ਰਮ ਕਿਉਂ ਨਹੀਂ ਆਈ। ਅੱਗੇ ਆ ਜਾਓ, ਜਿੰਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਮੌਕੇ ਸਿੱਖ ਅਫਸਰ ਵਰਤੇ ਗਏ ਆ, ਚਾਹੇ ਉਹ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਆ, ਇੱਕ ਗੁਰਾਇਆ ਕਰਕੇ ਸੀਗਾ ਓਂਕਾਰ ਸਿੰਘ ਗੁਰਾਇਆ, ਇੱਕ ਉਹ ਪੰਚਕੂਲੇ ਦਿਆਲ ਹੈ ਜੀ ਰਣਜੀਤ ਸਿੰਘ ਦਿਆਲ, ਇੱਕ ਜਸਵੀਰ ਸਿੰਘ ਰੈਣਾ, ਇਦਾਂ ਦੇ ਘੱਟੋ ਘੱਟ 200 ਤਾਂ ਵੱਡੇ ਅਫਸਰ ਆ ਜਿਨ੍ਹਾਂ ਦਾ ਨਾਂ ਆ। ਬਾਕੀ ਜਿਹੜੀ ਫੌਜ ਸੀ, ਸਿੱਖ ਫੌਜੀ ਵੀ ਹੋਣਗੇ ਬਥੇਰੇ, ਫੌਜ ਵੀ ਸੀ, ਪੁਲਿਸ ਇੱਥੇ ਸਾਰੀ ਜਿਹੜੀ ਸੀ ਉਹ ਸਿੱਖ ਸੀ। ਇਹ ਗੱਲ ਹੈਰਾਨੀ ਦੀ ਨਹੀਂ, ਇਹ ਅਫਸੋਸ ਦੀ, ਸ਼ਰਮ ਦੀ, ਤੇ ਇਹ ਸੰਵੇਦਨਸ਼ੀਲ ਹੋ ਕੇ ਗੰਭੀਰ ਹੋ ਕੇ ਸੋਚਣ ਦੀ ਆ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਇਹ ਕਹਿਰ ਵਾਪਰ ਰਿਹਾ ਸੀ, ਇਹਨਾਂ ਦੀ ਸਿੱਖੀ ਕਿੱਥੇ ਗਈ ਹੋਈ ਸੀ। ਇਹ ਜਿਹੜੇ ਸਿੱਖ ਫੌਜ ਵਿੱਚ ਭਰਤੀ ਹੋਏ, ਇਹ ਜਦੋਂ ਜਨਮ ਲਿਆ ਇਹਨਾਂ ਦੇ ਘਰੇ ਅਖੰਡ ਪਾਠ ਪ੍ਰਕਾਸ਼ ਕਰਾਏ ਘਰਦਿਆਂ ਨੇ, ਇਹਨਾਂ ਨੇ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਘਰੇ ਬੱਚਾ ਜੰਮਿਆ। ਸਕੂਲ ਭਰਤੀ ਹੋਣ ਜਾਣਾ ਸੀ ਤਾਂ ਨਿਆਣੇ ਨੂੰ ਗੁਰਦੁਆਰੇ ਮੱਥਾ ਟਿਕਾ ਕੇ ਫੇਰ ਪਤਾਸੇ ਵੰਡ ਕੇ ਫੇਰ ਲੈ ਕੇ ਗਏ। ਜਦੋਂ ਪੜ੍ਹਾਈ ਵਿੱਚ ਉਹ ਅੱਗੇ ਜਾਂਦੇ ਰਹੇ, ਅਗਲੀਆਂ ਜਮਾਤਾਂ 'ਚ ਜਾਂਦੇ ਰਹੇ, ਪਾਸ ਹੋਣ ਤੇ ਲੱਡੂ ਵੰਡੇ, ਗੁਰਦੁਆਰਾ ਸਾਹਿਬ ਮੱਥਾ ਟੇਕਣ, ਤੇ ਫਿਰ ਜੇਕਰ ਉਹਨਾਂ ਨੇ ਆਪਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਦੇਖਣ ਜਾਣਾ, ਤਾਂ ਭਰਤੀ ਦੇਖਣ ਜਾਣ ਵੇਲੇ ਹਰ ਵਾਰੀ ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਹਿਲੀ ਤਨਖਾਹ ਜੀ ਗੁਰੂ ਘਰ ਚੜਾਵਾਂਗੇ। ਬੜੀਆਂ ਇਦਾਂ ਦੀਆਂ ਗੱਲਾਂ ਸਾਡੇ ਸਮਾਜ ਵਿੱਚ ਚੱਲਦੀਆਂ। ਤੇ ਜਦੋਂ ਇਹ ਬੰਦੇ ਫੌਜ ਵਿੱਚ ਭਰਤੀ ਹੋ ਗਏ, ਉੱਥੇ ਇਹਨਾਂ ਦੀ ਜਿਹੜੀ ਦਿਮਾਗੀ ਬਣਤਰ ਆ, ਉਹਨੂੰ ਕਿਸ ਤਰੀਕੇ ਨਾਲ, ਕਿਵੇਂ, ਕੀ, ਕਿੱਥੇ ਸੱਟ ਵੱਜੀ, ਕਿਵੇਂ ਉਹਨਾਂ ਦੇ ਅੰਦਰੋਂ ਸਿੱਖੀ ਦੀ ਥਾਂ ਦੇ ਉੱਤੇ ਆਹ ਸਾਰਾ ਕੁਝ ਭਰ ਦਿੱਤਾ ਕਿ ਉਹਨਾਂ ਦੀ ਜ਼ਮੀਰ ਜਿਹੜੀ ਆ ਉਹਨਾਂ ਨੂੰ ਭੋਰਾ ਹਲੂਣ ਦੀ ਨਹੀਂ। ਮੈਂ ਇੱਥੇ ਭਾਜੀ ਅਜਮੇਰ ਸਿੰਘ ਦੇ ਸ਼ਬਦ ਆ ਜਿਹੜੇ ਇਸ ਵਿਦਰੋਲੀ ਪਾਤਸ਼ਾਹੀ ਦੇ, ਉਹ ਸਾਂਝੇ ਕਰਨੇ ਚਾਹਾਂਗਾ ਕਿ ਉਹ ਲਿਖਦੇ ਆ ਕਿ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਕਾਰਵਾਈ ਵਿੱਚ ਜਿਹੜੇ ਇਹ ਅਫਸਰ ਸ਼ਾਮਲ ਹੋਏ ਵੀ ਇਹਨਾਂ ਨੂੰ ਇਹ ਪ੍ਰੇਰਨਾ ਜਿਹੜੀ ਇਹ ਪ੍ਰੇਰਿਤ ਕਿਵੇਂ ਹੋ ਗਈ ਹੈ ਜੀ। ਆਪਣੇ ਹੀ ਸ਼੍ਰੋਮਣੀ ਧਾਰਮਿਕ ਕੇਂਦਰ ਉੱਤੇ ਫੌਜਾਂ ਚਾੜਨ ਵੇਲੇ ਉਹਨਾਂ ਦੇ ਹਿਰਦਿਆਂ ਅੰਦਰ ਵਿਦਰੋਹ ਪੈਦਾ ਕਿਉਂ ਨਹੀਂ ਹੋਇਆ ਹੈ ਜੀ। ਆਪਣੇ ਹੀ ਇਸ਼ਟ ਉੱਤੇ ਤੋਪਾਂ ਦੇ ਗੋਲੇ ਦਾਗਣ ਵੇਲੇ ਉਹਨਾਂ ਦੀਆਂ ਜ਼ਮੀਰਾਂ ਨੂੰ ਕਾਂਬਾ ਕਿਉਂ ਨਹੀਂ ਛਿੜਿਆ। ਜਦ ਭਾਰਤੀ ਫੌਜ ਖਤਮ ਹੋ ਜਾਣ ਉਪਰੰਤ ਸਰਾਵਾਂ ਤੇ ਪ੍ਰਕਰਮਾਂ ਅੰਦਰਲੇ ਕਮਰਿਆਂ ਵਿੱਚੋਂ ਨਿਹੱਥੇ ਅਤੇ ਬੇਦੋਸ਼ੇ ਸਿੱਖਾਂ ਨੂੰ ਬਾਹਰ ਕੱਢ ਕੇ ਬੇਰਹਿਮੀ ਨਾਲ ਜ਼ਿਬਾ ਕਰ ਰਹੀ ਸੀ ਤੇ ਉਹ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਤੱਕ ਦਾ ਲਿਹਾਜ਼ ਨਹੀਂ ਸੀ ਕਰ ਰਹੀ, ਤਾਂ ਮੌਕੇ ਉੱਤੇ ਮੌਜੂਦ ਸਿੱਖ ਫੌਜੀ ਜਵਾਨਾਂ ਤੇ ਅਫਸਰਾਂ ਦੀ ਗੈਰਤ ਨੂੰ ਰੋਹ ਉਬਾਲਾ ਕਿਉਂ ਨਾ ਆਇਆ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਭਾਈਚਾਰੇ ਨਾਲ ਹੋ ਰਹੇ ਇਸ ਮਹਾਪਾਪ ਨੂੰ ਚੁੱਪਚਾਪ ਕਿਵੇਂ ਬਰਦਾਸ਼ਤ ਕਰ ਗਏ। ਇਹ ਜਿਹੜੀ ਗੱਲ ਹੈ ਕਿ ਫੌਜ ਦੇ ਜਿਹੜੇ ਵੱਡੇ ਅਫਸਰ ਜਿਨ੍ਹਾਂ ਨੇ ਇਸ ਆਪਰੇਸ਼ਨ ਦੇ ਵਿੱਚ ਹਿੱਸਾ ਲਿਆ, ਉਹਨਾਂ ਸਾਰਿਆਂ ਦੀ ਅੰਦਰਲੀ ਸਿੱਖੀ ਕਿਵੇਂ ਕਿੱਥੇ ਚਲੀ ਗਈ ਸੀ, ਕਿਵੇਂ ਮਰ ਗਏ, ਕਿੱਥੇ ਚਲੀ ਗਈ। ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਜਿਹੜਾ ਉਹ ਰਣਜੀਤ ਸਿੰਘ ਦਿਆਲ ਆ, ਉਹ ਪੰਚਕੂਲੇ ਰਹਿੰਦਾ ਸੀ। ਉਹਦੀ ਜਦੋਂ ਮੌਤ ਹੋ ਗਈ, ਉਹਦੇ ਘਰ ਦੇ ਉੱਥੇ ਪਾਠ ਕਰਾਉਣ ਨੂੰ ਤੁਰੇ ਫਿਰਨ ਕਿ ਪਾਠ ਕਰਾਉਣਾ ਜੀ, ਉਹਦੀ ਯਾਦ ਮਨਾਉਣੀ, ਤਾਂ ਗੁਰਦੁਆਰਾ ਕਮੇਟੀ ਨੇ ਜਵਾਬ ਦੇਤਾ। ਉਹਦਾ ਬੜਾ ਰਫੜ ਪਿਆ। ਇੱਥੇ ਤੁਸੀਂ ਜੇ ਗੂਗਲ ਦੇ ਉੱਤੇ ਸਰਚ ਮਾਰੋ, ਪੂਰਾ ਤੁਹਾਨੂੰ ਮੈਟਰ ਮਿਲ ਜਾਣਾ ਕਿ ਕਿਵੇਂ ਉਹ ਫੌਜ ਵਾਲੇ ਜਾਂ ਕੁਝ ਹੋਰ ਕਹਿਣ ਕਿ ਵੀ ਜਿਹੜੇ ਬੰਦੇ ਨੇ ਕੇਂਦਰੀ ਸਥਾਨ ਦਰਬਾਰ ਸਾਹਿਬ ਦੇ ਉੱਤੇ ਫੌਜ ਦੀ ਕਾਰਵਾਈ ਕਰਨ ਮੌਕੇ ਕੋਈ ਸ਼ਰਮ ਹਿਆ ਨਹੀਂ ਮੰਨੀ, ਤੇ ਉਦੋਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਪਾਠ ਕਾਹਦੇ ਕਿਹੜਾ ਜੀ। ਤੇ ਇਵੇਂ ਹੀ ਸਵਰਨ ਘੋਟਣਾ ਇੱਕ ਇਹੋ ਜਿਹਾ ਬੁੱਚੜ ਤੇ ਜ਼ਾਲਮ ਜਿਹੜਾ
ਅਫਸਰ ਹੋਇਆ ਜਿਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸਮੇਤ ਬੇਤਹਾਸ਼ਾ ਲੋਕਾਂ ਨੂੰ ਮਾਰਿਆ। ਔਰ ਉਹ ਜ਼ਾਲਮ ਐਡਾ ਜ਼ਿਆਦਾ ਸੀ ਕਿ ਘੋਟਣਾ ਉਹਨੇ ਇੱਕ ਸੰਦ ਇਹੋ ਜਿਹਾ ਘੜਿਆ ਜਿਹਦੇ ਨਾਲ ਲੋਕਾਂ ਨੂੰ ਤਸੀਹੇ ਦੇਣੇ ਹੁੰਦੇ ਸੀ। ਤਾਂ ਉਹ ਕਹਿੰਦਾ ਉਹਨੂੰ ਬੜਾ ਇਸ ਗੱਲ ਦਾ ਸੀ ਮਾਣ। ਤੇ ਜਦੋਂ ਉਹ ਮਰਿਆ ਜਲੰਧਰ ਦੇ ਵਿੱਚ, ਉੱਥੇ ਸਾਡੇ ਸਿੱਖ ਨੌਜਵਾਨਾਂ ਨੇ ਜਾ ਕੇ ਉਹਦਾ ਵਿਰੋਧ ਕੀਤਾ। ਉਸ ਦਿਨ ਕਾਫੀ ਜ਼ਿਆਦਾ ਖੱਲਰਬਾਜ਼ੀ ਪਈ। ਚਲੋ ਜੋ ਉੱਥੇ ਹੋਣਾ ਸੀ, ਉੱਥੇ ਸਾਡੇ ਭਾਈਚਾਰੇ ਦਾ, ਸਾਡੀ ਕੌਮ ਦਾ ਇਹੀ ਸੀ ਕਿ ਇਹ ਸ਼ਖਸ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲਿਆਂ ਨੂੰ ਮਾਰਨਾ ਸ਼ੌਂਕ ਵਿੱਚ ਹੀ ਮਾਰਨਾ, ਕਿ ਚਲੋ ਜੀ ਬੰਦੇ ਮਾਰਦੇ ਆ, ਇਹ ਤਾਂ ਏਦਾਂ ਦਾ ਬੰਦਾ ਸੀ। ਇਹਦੇ ਲਈ ਕਿਵੇਂ ਉਹੀ ਬਾਣੀ ਪੜ੍ਹੀ ਜਾ ਸਕਦੀ ਆ, ਉਹੀ ਸ਼ਬਦ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲੇ ਆ, ਉਹ ਗੱਲਾਂ ਇਹਦੇ ਲਈ ਕਿਵੇਂ, ਉਹ ਅਰਦਾਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਸੱਚੇ ਪਾਤਸ਼ਾਹ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਸਵਾਰਨ ਸਿੰਘ ਘੋਟਣੇ ਦੀ ਗੱਲ ਨਹੀਂ, ਇਹ ਗੱਲ ਜਦੋਂ KPS ਗੱਲ ਮਰਿਆ ਉਦੋਂ ਵੀ ਕੌਮੀ ਤੌਰ ਦੇ ਉੱਤੇ ਇਹ ਗੱਲ ਕਹੀ ਗਈ। ਇਹਨਾਂ ਦਿਨਾਂ ਦੀ ਹੀ ਗੱਲ ਆ ਜਦੋਂ ਮਈ ਮਹੀਨੇ ਦੇ ਵਿੱਚ ਜਿਹੜਾ 2 ਸਾਲ ਪਹਿਲਾਂ ਜਦੋਂ ਉਹਦੀ ਡੈਥ ਹੋਈ, ਮੌਤ ਹੋਈ, ਤਾਂ ਉਸ ਮੌਕੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਜਦੋਂ ਉਹਦੀ ਮੌਤ ਹੋ ਗਈ ਤਾਂ ਸਮੁੱਚੇ ਸਿੱਖ ਜਗਤ ਵਿੱਚ ਅਕਾਲ ਤਖਤ ਸਾਹਿਬ ਦੇ ਤੇ ਹੋਰ ਤਖਤਾਂ ਦੇ 2 ਜਥੇਦਾਰਾਂ ਦੇ ਸੈੱਟ ਬਣੇ ਹੋਏ ਨੇ, ਇੱਕ ਬਾਦਲ ਵਾਲਾ, ਇੱਕ ਸਰਬੱਤ ਖਾਲਸਾ ਨੇ ਜਿਹੜਾ ਚੁਣਿਆ ਸੀ। ਦੋਨਾਂ ਪੱਖਾਂ ਤੋਂ ਠੋਕ ਵਜਾ ਕੇ ਇਹ ਗੱਲ ਕਹੀ ਗਈ ਸਮੁੱਚੇ ਸਿੱਖ ਜਗਤ ਨੂੰ ਕਿ ਕੋਈ ਵੀ ਸਿੱਖ ਇਹਦੇ ਜਿਹੜੀਆਂ ਅੰਤਮ ਰਸਮਾਂ ਉਹਦੇ ਵਿੱਚ ਨਾ ਜਾਵੇ। ਪਰ ਇਹ ਗੱਲ ਸਾਨੂੰ ਇੱਥੇ ਤੱਕ ਮਹਿਦੂਦ ਨਹੀਂ ਸੀ ਰੱਖਣੀ ਚਾਹੀਦੀ। 1984 ਤੋਂ ਬਾਅਦ ਅਸੀਂ ਇਹ ਗੱਲ ਅੱਜ ਤੱਕ ਜੇ ਨਹੀਂ ਕਰ ਸਕੇ, ਅੱਗੇ ਹੀ ਕਰ ਲਈਏ ਕਿ ਉਹ ਸਾਰੇ ਪੁਲਿਸ ਵਾਲੇ ਤੇ ਉਹ ਸਾਰੇ ਫੌਜ ਵਾਲੇ ਜਿਨ੍ਹਾਂ ਨੇ ਉਹਨਾਂ ਸਿੱਖਾਂ ਦੇ ਕਤਲ ਕੀਤੇ, ਬੇਕਿਰਕੀ ਨਾਲ ਬੇਦੋਸ਼ੇ ਸਿੱਖਾਂ ਦਾ ਘਾਣ ਕਰਨ ਵਿੱਚ ਖੁਸ਼ੀ ਸਮਝੀ, ਇਹ ਕਿਹਾ ਕਿ ਅਸੀਂ ਤਾਂ ਬਹੁਤ ਵੱਡੀ ਗੱਲ ਕਰ ਰਹੇ ਹਾਂ, ਮਾਣ ਆ ਸਾਨੂੰ ਇਸ ਕੰਮ ਦੇ ਉੱਤੇ। ਉਹਨਾਂ ਦੇ ਮਰਨ ਉੱਤੇ ਹੁਣ ਅਖੰਡ ਪਾਠ ਪਾਠੀ ਕਰਨ ਜਾਣ, ਰਾਗੀ ਕੀਰਤਨ ਕਰਨ ਤੇ ਉੱਥੇ ਬਹਿ ਕੇ ਅਰਦਾਸੀਆ ਕਵੇ ਕਿ ਜੀ ਇਹਨਾਂ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਵਾਸ ਬਖਸ਼ੀ। ਉਹੀ ਰਾਗੀ, ਉਹੀ ਕੀਰਤਨੀਏ, ਉਹੀ ਅਰਦਾਸੀਏ ਜਾ ਕੇ ਜਿਹੜਾ ਹੈਗਾ ਕਿਸੇ ਸ਼ਹੀਦ ਸਿੰਘ ਦੇ ਘਰੇ ਕਹਿਣ ਕਿ ਸੱਚੇ ਪਾਤਸ਼ਾਹ ਨੂੰ ਚਰਨਾਂ 'ਚ ਨਿਵਾਸ ਬਖਸ਼ੀ, ਅਸੀਂ ਕਿੱਥੇ ਤਾਂ ਖੜੀਏ। ਸੋ ਜਿਹੜੀ ਸਾਡੀ ਧਾਰਮਿਕ ਮਰਿਆਦਾ ਦੀ ਹੈਗੀ ਆ, ਉੱਥੇ ਇੱਕ ਦਾਅ ਤੇ ਲੱਗਦੀ ਹੈ ਗੱਲ। ਸੋ ਅਕਾਲ ਤਖਤ ਸਾਹਿਬ ਨੂੰ, ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਕਿ ਉਹੀ ਸਭ ਕੁਝ ਉਹਨਾਂ ਲੋਕਾਂ ਲਈ ਕਿਵੇਂ ਹੋ ਸਕਦਾ ਜਿਨ੍ਹਾਂ ਨੇ ਬੇਦੋਸ਼ੇ ਸਿੱਖਾਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖਾਂ ਨੂੰ, ਔਰ ਕਈ ਇਹੋ ਜਿਹੇ ਗੁਰਸਿੱਖ ਪਿਆਰੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਵੀ ਤੁਸੀਂ ਜੀ ਫਲਾਣੇ ਸਿੰਘ ਦਾ ਅਖੰਡ ਪਾਠ ਕਿਉਂ ਕਰ ਰਹੇ, ਖਾੜਕੂ ਸੀਗਾ ਜੀ, ਉਹਨੂੰ ਅਸੀਂ ਤਾਂ ਮਾਰਿਆ, ਤੁਸੀਂ ਇਹੋ ਜਿਹੇ ਕੰਮ ਵੀ ਹੋਏ। ਉਹ ਜਿਹੜੇ ਬੇਦੋਸ਼ੇ ਲੋਕਾਂ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਅਸੀਂ ਉਹਨਾਂ ਪੁਲਿਸੀਆਂ ਨੂੰ, ਪਰ ਗੱਲ ਉਧਰ ਨੂੰ ਅਸੀਂ ਆਈਏ ਕਿ ਆਖਰ ਇਹ ਕਿਵੇਂ ਵਾਪਰ ਗਿਆ ਕਿ ਏਡੀ ਵੱਡੀ ਸਿੱਖ ਕੌਮ ਦੇ ਵਿੱਚ ਆਬਾਦੀ ਪੈਦਾ ਹੋ ਚੁੱਕੀ ਆ, ਜਿਹੜੇ ਪੁਲਿਸ ਵਾਲੇ ਬਣ ਕੇ ਜਾਂ ਫੌਜ ਵਾਲੇ ਬਣ ਕੇ ਭਾਰਤੀ ਹਕੂਮਤੀ ਤੰਤਰ ਦੇ ਇਸ਼ਾਰੇ ਉੱਤੇ ਬੇਦੋਸ਼ੇ ਸਿੱਖਾਂ ਦਾ ਕਤਲ ਕਰਨ ਦੇ ਵਿੱਚ ਹੀ ਖੁਸ਼ੀ ਸਮਝਦੇ, ਚਾਹੇ ਉਹ KPS ਗਿੱਲ ਆ, ਚਾਹੇ ਉਹ ਬੇਅੰਤ ਸਿੰਘ ਆ, ਚਾਹੇ ਕੋਈ ਹੋਰ ਆ। ਜਿਹੜੇ ਵੀ ਸਿੱਖ ਨੂੰ ਬੇਦੋਸ਼ੇ ਸਿੱਖਾਂ ਦਾ ਸਿਰਫ ਇਸ ਕਰਕੇ ਮਾਰ ਦੇਣਾ ਵਧੀਆ ਲੱਗਦਾ ਕਿ ਜੀ ਇਹ ਤਾਂ ਸਿੱਖੀ ਨੂੰ ਮੰਨਦੇ ਆ, ਇਹਨਾਂ ਦਾ ਇਸ਼ਟ ਗੁਰੂ ਗ੍ਰੰਥ ਸਾਹਿਬ ਆ, ਤੇ ਉਹ ਕਹੇ ਕਿ ਮੇਰੇ ਮਰਨ ਉੱਤੇ ਜ਼ਰੂਰ ਜੀ, ਮੇਰੇ ਮੁੰਡੇ ਦੇ ਵਿਆਹ ਤੇ, ਮੇਰੇ ਕੋਈ ਖੁਸ਼ੀ ਗਮੀਆਂ ਤਾਂ ਉਦੋਂ ਗੁਰੂ ਗ੍ਰੰਥ ਸਾਹਿਬ, ਉਹਨਾਂ ਨੂੰ ਬੇਦੋਸ਼ਾਂ ਨੂੰ ਮਾਰ ਰਿਹਾ। ਸੋ ਜਿਹੜਾ ਸਿੱਖ ਦੇ ਮਾਈਂਡ ਸੈੱਟ ਵਿੱਚ ਇਹ ਚੀਜ਼ ਪਾ ਦਿੱਤੀ ਗਈ ਆ ਕਿ ਇੱਕ ਇਹੋ ਜਿਹਾ ਹੈ ਵੀ ਸਿੱਖ ਜਰਨੈਲ ਬਣ ਕੇ ਬਹਿ ਗਏ ਫੌਜ ਦੇ, ਜਿਨ੍ਹਾਂ ਨੂੰ, ਔਰ ਉਸ ਤੋਂ ਬਾਅਦ ਵਿੱਚ ਕਿੰਨੇ ਕੁ ਬੰਦੇ ਆ, 100 ਦੇ ਲਾਗੇ ਚਾਗੇ ਇਹੋ ਜਿਹਾ ਸਿੱਖ ਹੋਣਾ ਜਿਹਨੇ ਗਹਿ ਗੱਡਮਾ ਪ੍ਰੋਟੈਸਟ ਕਰਕੇ ਇਸ ਚੀਜ਼ ਨੂੰ ਕਿ ਅਸੀਂ ਇਸ ਸਿਸਟਮ ਦਾ ਹਿੱਸਾ ਨਹੀਂ ਰਹਿ ਸਕਦੇ। ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਹਰਿੰਦਰ ਸਿੰਘ ਜੀ ਖਾਲਸਾ, ਉਹ ਜਿਹੜੀ ਇੰਡੀਅਨ ਫੋਰਨ ਸਰਵਿਸ ਆ ਉਹਦੇ ਵਿੱਚ ਉਹਨਾਂ ਨੇ ਰਿਜ਼ਾਈਨ ਕੀਤਾ। ਤੇ ਇਵੇਂ ਹੀ ਕਈਆਂ ਨੇ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ MP ਤੋਂ ਤੇ ਕਾਂਗਰਸ ਤੋਂ ਰਿਜ਼ਾਈਨ ਕਰਤਾ ਸੀ, ਕੋਈ ਖੁਸ਼ਵੰਤ ਸਿੰਘ ਆ, ਕਈ ਭਗਤ ਪੂਰਨ ਸਿੰਘ ਜੀ ਨੇ। ਇਹ ਚਲੋ ਇਹ ਸਾਰੀਆਂ ਗੱਲਾਂ ਤਾਂ ਆਪਦੀ ਥਾਂ ਤੇ ਆ, ਪਰ ਜਿਵੇਂ ਮਾਨ ਸਾਹਿਬ ਦਾ ਜਾਂ ਸਰਦਾਰ ਹਰਿੰਦਰ ਸਿੰਘ ਖਾਲਸਾ ਦਾ ਇਹ ਵੱਖਰੀ ਗੱਲ ਆ। ਇਵੇਂ ਹੀ ਜਿਹੜਾ ਹੈਗਾ ਜਿਹੜੇ ਇਸ ਟਾਈਮ ਵੀ ਭੁੱਖ ਹੜਤਾਲ ਤੇ ਬੈਠੇ ਆ ਕਿ ਜਿਹੜਾ ਤੇ ਨਜ਼ਰਬੰਦ ਸਿੱਖਾਂ ਨੂੰ ਰਿਹਾ ਕਰੋ, ਬਾਪੂ ਸੂਰਤ ਸਿੰਘ ਖਾਲਸਾ ਹਸਨਪੁਰ, ਇਹ ਵੀ ਉਦੋਂ ਸਰਕਾਰੀ ਜੌਬ ਕਰਦੇ ਸੀ, ਇਹਨਾਂ ਨੇ ਵੀ ਰਿਜ਼ਾਈਨ ਕੀਤਾ ਸੀ। ਤੋਂ ਇਹ ਜਿਹੜੇ ਸਰਕਾਰੀ, ਉਸ ਸਰਕਾਰ ਦੇ ਉਸ ਸਿਸਟਮ ਦੇ ਹਿੱਸਾ ਬਣਨ ਤੋਂ ਜਿਨ੍ਹਾਂ ਨੇ ਇਨਕਾਰ ਕੀਤਾ, ਉਹਨਾਂ ਸਾਰਿਆਂ ਵਰਗੇ ਬਾਕੀ ਸਾਰੇ ਕਿਉਂ ਨਹੀਂ ਬਣ ਸਕੇ?
ਤੇ ਉਦੋਂ ਤਾਂ ਚਲੋ ਨਹੀਂ ਬਣ ਸਕੇ, ਪਰ ਉਦੋਂ ਬਾਅਦ ਵਿੱਚ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਚੱਲੀ ਅਗਲੇ ਕਈ ਸਾਲ। ਮੰਨ ਲਿਆ ਕਿ ਜੂਨ 1984 ਨੂੰ ਬਹੁਤ ਸਾਰੇ ਸਿੱਖ ਅਫਸਰਾਂ ਨੂੰ, ਕਿਉਂਕਿ ਉਦੋਂ ਤਾਂ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਹ ਵਹਿਮ ਪਾ ਦਿੱਤਾ ਗਿਆ ਸੀ ਕਿ ਜੀ ਅੰਦਰ ਸੰਤ ਭਿੰਡਰਾਂ ਵਾਲੇ ਜਦੋਂ ਹਥਿਆਰ ਲੈ ਕੇ ਬਹਿ ਗਏ ਜੀ ਹੋਰ ਕੀ ਕਰਦੇ। ਮੰਨ ਲਈ ਗੱਲ ਕਿ ਜੂਨ 84 ਤੋਂ ਬਾਅਦ ਤੁਸੀਂ ਆਪਦੀਆਂ ਨੌਕਰੀਆਂ, ਆਪਦੇ ਸਾਰੇ ਕਾਸੇ ਨੂੰ ਦਾਅ ਤੇ ਨਹੀਂ ਲਾ ਸਕੇ। ਜਦੋਂ ਗਿਆਨੀ ਜੈਲ ਸਿੰਘ ਵਰਗੇ ਰਾਸ਼ਟਰਪਤੀ ਦੀ ਪਦਵੀ ਤੋਂ ਅਸਤੀਫਾ ਨਹੀਂ ਦਿੰਦੇ ਤੇ ਬਾਕੀਆਂ ਦੀ ਤਾਂ ਗੱਲ ਹੀ ਬੜੀ ਦੂਰ ਆ। ਇੱਥੇ ਇੱਕ ਹੋਰ ਦਿਲਚਸਪ ਗੱਲ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹ ਜਿਹੜੇ ਸੀ, ਇਹਨਾਂ ਨੇ 8 ਜੂਨ ਦੀ ਗੱਲ ਆ ਉਹ ਸ਼ਾਇਦ 83 ਦੀ, ਇਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਜੀ ਫੌਜਾਂ, ਸਿੱਖ ਫੌਜੀ ਬੈਰਕਾਂ ਚੋਂ ਬਗਾਵਤ ਕਰ ਦੇਣ, ਹੋਰ ਵੀ ਕਈ ਗੱਲਾਂ ਕਹੀਆਂ। ਉਹ ਜਦੋਂ ਫੌਜੀਆਂ ਨੇ ਬਗਾਵਤ ਕਰਤੀ, ਉਹਨਾਂ ਨਾਲ ਜੋ ਕੁਝ ਹੋਇਆ ਉਹ ਹੋਇਆ, ਪਰ ਬਾਦਲ ਸਾਹਿਬ ਨੇ ਬਾਅਦ ਵਿੱਚ ਕਦੇ ਉਹਦੀ ਬਾਤ ਨਹੀਂ ਪੁੱਛੀ। ਉਸੇ ਭਾਰਤੀ ਸਿਸਟਮ ਦੇ ਵਿੱਚ ਬੜੀ ਮੌਜ ਨਾਲ ਜਾ ਵੜੇ ਤੇ ਜਿਹੜੇ ਉਦੋਂ ਇਹਨਾਂ ਦੇ ਗੱਲ ਸੁਣ ਕੇ ਬਾਗੀ ਹੋ ਗਏ, ਉਹ ਉਹਨਾਂ ਨਾਲ ਜੋ ਹੋਇਆ ਉਹਦਾ ਆਪਣੇ ਸਾਹਮਣੇ ਆ ਸਾਰਿਆਂ ਦੇ। ਤੋਂ ਜਿਵੇਂ ਇਹ ਕਿਹਾ ਜਿਹੜਾ ਹੈਗਾ ਕਿ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਨੇ ਉਹ ਨੌਕਰੀਆਂ ਛੱਡ ਦੇਣ, ਤੇ ਜਿਨ੍ਹਾਂ ਨੇ ਛੱਡੀਆਂ ਉਹਨਾਂ ਨਾਲ ਬਾਦਲ ਸਾਹਿਬ ਜਿਹੜੇ ਆ ਉਹ ਦੁਸ਼ਮਣ ਬਣੇ ਫਿਰਦੇ ਆ। ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਅਕਲ ਹੀ ਨਹੀਂ ਹੈਗੀ, ਸਿਆਣਾ ਤਾਂ ਸਭ ਤੋਂ ਮੈਂ ਹੀ ਆ। ਆਪ ਤਾਂ ਮਿੰਟ 'ਚ ਦੀ ਭਾਰਤ ਮਾਤਾ ਕੀ ਜੈ ਕਹਿਤੀ, ਆਪ ਤਾਂ ਫੇਰ ਮਾਤਾ ਦਾ ਮਾਲ ਬਣਨ ਵਾਲੇ ਪਾਸੇ ਖੜ ਗਏ। ਪਰ ਜਿਹੜੇ ਕਲਗੀਧਰ ਦਾ ਲਾਲ ਬਣੇ ਰਹੇ, ਉਹਨਾਂ ਨੂੰ ਕਹਿੰਦੇ ਜੀ ਗਰਮ ਖਿਆਲੀ ਆ ਜੀ, ਇਹ ਤਾਂ ਪੁੱਠੇ ਪੁੱਠੇ ਨਾਂ ਜਿਹੜਾ ਇੰਡੀਅਨ ਸਿਸਟਮ ਲੈਂਦਾ ਉਹ ਵੀ ਸਾਰਾ ਬਾਦਲ ਸਾਹਿਬ ਕਰਦੇ ਆ। ਸੋ ਗੱਲ ਇਹ ਹੈ ਕਿ ਸਾਡੀ ਕੌਮ ਨੇ ਜੂਨ 84 ਤੋਂ ਲੈ ਕੇ ਨਵੰਬਰ 84 ਦੇ ਵਿਚਾਲੇ ਜੇਕਰ ਉਹਨਾਂ ਅਫਸਰਾਂ ਦੀ ਜ਼ਮੀਰ ਨਹੀਂ ਜਾਗੀ ਤਾਂ ਨਵੰਬਰ 84 ਨੂੰ ਤਾਂ ਪਤਾ ਲੱਗ ਗਿਆ ਸੀ ਕਿ ਸਿੱਖਾਂ ਦਾ ਬੇਦੋਸ਼ੀਆਂ ਦਾ ਕਤਲੇਆਮ ਕਰਨ ਦਾ ਏਜੰਡਾ ਅਗਲਿਆਂ ਦਾ। ਅੱਜ ਜੂਨ ਵਾਲੀ ਗੱਲ ਉਹਦੇ ਨਾਲ ਹੀ ਜੁੜਦੀ ਆ, ਇਹ ਨਵੰਬਰ 84 ਦੀ ਕੰਟੀਨਿਊਟੀ ਆ। ਚਲ ਉਦੋਂ ਨਹੀਂ ਸਹੀ ਤਾਂ ਬਾਅਦ 'ਚ ਤਾਂ ਪਤਾ ਲੱਗ ਹੀ ਗਿਆ ਸੀ ਜਦੋਂ ਬੇਦੋਸ਼ੇ ਲੋਕਾਂ ਦਾ ਮੁਕਾਬਲੇ ਹੋਣ ਲੱਗ ਗਏ। ਜਦੋਂ ਰਬੈਰੋ ਪੰਜਾਬ 'ਚ ਬਰਨਾਲੇ ਦੀ ਸਰਕਾਰ ਮੌਕੇ ਆਇਆ ਤੇ ਉਹਦੀ ਇੱਕ ਗੱਲ ਚੱਲੀ, ਗੋਲੀ ਬਦਲੇ ਗੋਲੀ। ਉਦੋਂ ਬਹੁਤ ਸਾਰੀਆਂ ਪੁਲਿਸ ਮੁਲਾਜ਼ਮਾਂ ਦੀਆਂ ਸਟੇਟਮੈਂਟ ਆਈਆਂ ਕਿ ਅਸੀਂ ਇਹ ਗੱਲਾਂ ਆਪਦੇ ਅੱਖੀ ਦੇਖ ਰਹੀਆਂ, ਤਾਂ ਅਸੀਂ ਹਥਿਆਰ ਚੱਕ ਕੇ ਭਗੌੜੇ ਹੋ ਗਏ ਆ। ਤੇ ਇਹ ਸਾਰੀ ਗੱਲ ਦੇ ਵਿੱਚ ਸਾਡੇ ਸਿੱਖ ਆਵਾਮ ਨੇ ਉਸੇ ਭਾਰਤੀ ਸਿਸਟਮ ਨੂੰ ਮੱਥਾ ਟੇਕੀ ਕਿਉਂ ਰੱਖਿਆ। ਇਹ ਤੋਂ ਇਹ ਗੱਲ ਸਮਝੋ ਕਿ ਜਿਹੜਾ ਇਸ ਵੇਲੇ ਹਿੰਦੂ ਕਹਿੰਦਾ ਹੈ ਕਿ ਅਸੀਂ ਕਾਨੂੰਨ ਅਨੁਸਾਰ ਇਹੋ ਜਿਹੇ ਹਾਲਾਤ ਬਣਾ ਦੇਵਾਂਗੇ, ਤੇ ਸਾਡੇ ਕੋਲੇ ਹਰੇਕ ਕੌਮ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਹੜੇ ਉਹਨਾਂ ਲੋਕਾਂ ਦਾ ਰਾਹ ਡੱਕਣਗੇ। ਜਿਵੇਂ ਸਿੱਖਾਂ ਦਾ ਘਾਣ ਕਰਨ ਲਈ KPS ਗੱਲ ਕੱਲਾ ਨਹੀਂ ਸੀ, ਤੇ ਹੋਰ ਬਥੇਰੇ ਥਾਪੀਆਂ ਮਾਰਦੇ ਫਿਰਦੇ ਸੀ ਪੱਟਾਂ ਤੇ ਵੀ ਸਾਡੇ ਮੋਢੇ ਤੇ ਲਾਓ ਜੀ ਸਟਾਰ, ਅਸੀਂ ਸਿੱਖਾਂ ਦਾ ਘਾਣ ਕਰ ਦਿੰਦੇ ਆ। ਇਹ ਜਿਹੜਾ ਸਾਰਾ ਕੁਝ ਵਾਪਰਿਆ, ਇਹਦੇ ਉੱਤੇ ਸਾਡੀ ਕੌਮ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ। ਪਰ ਇੱਕ ਗੱਲ ਚੇਤੇ ਰੱਖੋ, ਜੂਨ 84 ਤੋਂ ਲੈ ਕੇ ਹੁਣ ਤੱਕ ਫੌਜ ਵਾਲੇ ਅਫਸਰਾਂ ਨੇ ਸਿੱਖਾਂ ਦੇ ਵਿੱਚ ਹੋ ਕੇ ਜਾਂ ਸਿੱਖ ਪੁਲਿਸ ਵਾਲਿਆਂ ਨੇ ਪੁਲਿਸ ਵਿੱਚ ਹੋ ਕੇ ਜੋ ਕੁਝ ਕੀਤਾ ਉਹ ਬਹੁਤ ਖਤਰਨਾਕ ਲੱਗਦਾ, ਬਹੁਤ ਮਾੜਾ ਲੱਗਦਾ। ਪਰ ਜਿਹੜਾ ਹਿੰਦੂ ਦਾ ਏਜੰਡਾ ਅਗਲਾ, ਉਹਦੇ ਵਿੱਚ ਹੋਰ ਜ਼ਿਆਦਾ ਮਾੜਾ ਵਾਪਰਨਾ। ਇਹ ਜਿਹੜੀ 84 ਦੀ ਆਪਾਂ ਗੱਲ ਕਰਦੇ ਹਾਂ ਕਿ ਜੂਨ 84 ਨੂੰ ਆਹ ਹੋਇਆ, ਨਵੰਬਰ 84 ਨੂੰ ਆਹ ਹੋਇਆ, ਇਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਜਿਹੜੇ ਦਿਨ ਨੇ ਉਹ ਭਵਿੱਖ ਵਿੱਚ ਸਾਡੇ ਰਾਹ ਵਿੱਚ ਉਡੀਕ ਰਹੇ ਨੇ। ਸਾਨੂੰ ਜਦੋਂ ਕਿਸੇ ਗੱਲ ਦਾ ਨਾ ਪਤਾ ਹੋਵੇ ਉਦੋਂ ਗੱਲ ਹੋਰ ਹੁੰਦੀ ਹੈ। ਜਾਂ ਜਦੋਂ ਕਿਸਾਨ ਸੰਘਰਸ਼ ਦੇ ਦਿਨਾਂ ਦੇ ਵਿੱਚ 26 ਜਨਵਰੀ ਨੂੰ ਰਫੜ ਰੌਲੇ ਤੋਂ ਬਾਅਦ ਕੁਝ ਲੋਕਾਂ ਨੇ ਕਿਹਾ ਕਿ ਜੀ 84 ਦੇ ਕਤਲੇਆਮ ਵਾਂਗੂ ਹੋ ਸਕਦਾ ਸੀ, ਤਾਂ ਦਿੱਲੀ ਦੇ ਬਹੁਤ ਸਾਰੇ ਸੱਜਣਾ ਨੇ ਕਿਹਾ ਉਹ ਭੁੱਲ ਜਾਓ, ਉਦੋਂ ਸਾਨੂੰ ਨਹੀਂ ਸੀ ਪਤਾ। ਹੁਣ ਅਸੀਂ ਹਰ ਵਕਤ ਇੰਨੇ ਕੁ ਜੋਗੇ ਸੁਚੇਤ ਜ਼ਰੂਰ ਰਹਿੰਦੇ ਹਾਂ ਕਿ ਕੋਈ ਮੰਦਭਾਗੀ ਘਟਨਾ ਵਾਪਰ ਜਾਵੇ ਤਾਂ ਅਸੀਂ ਕੀ ਕਰਨਾ। ਔਰ ਇਹਦੀਆਂ ਕਈ ਉਦਾਹਰਨਾਂ ਵੀ ਆ। 2 ਸਾਲ ਪਹਿਲਾਂ ਇੱਕ ਸਰਬਜੀਤ ਸਿੰਘ ਨਾਂ ਦੇ ਨੌਜਵਾਨ ਨਾਲ, ਉਹਦੇ ਪੁੱਤ ਨਾਲ ਪੁਲਿਸੀਆਂ ਨੇ ਮਾਰ ਕੁੱਟ ਕਰ ਤਾਂ ਲਈ, ਪਰ ਜੋ ਕੁਝ ਉਹਦੇ ਨਾਲ ਵਾਪਰਿਆ, ਜਾਂ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਆ ਗਿਆ ਸੀਗਾ, ਉਹਦਾ ਸਟੇਟਸ ਪਾਇਆ ਸੀ ਫੇਸਬੁੱਕ ਦੇ ਉੱਤੇ ਕਿ ਇਹਨਾਂ ਨੂੰ 84 ਚੇਤੇ ਕਰਾਉਣੀ ਹੈ, ਉਹਦੇ ਖਿਲਾਫ ਕਾਰਵਾਈ ਹੋਈ, ਰੋਂਦਾ ਫਿਰਦਾ ਸੀ। ਸੋ ਸਿੱਖ ਜਿਹੜਾ ਹੈਗਾ ਉਹ 1984 ਵਾਲਾ ਨਹੀਂ ਰਿਹਾ, ਇਹ ਵੀ ਗੱਲ ਸੱਚੀ ਆ। ਪਰ ਸਾਨੂੰ ਵੱਡੇ ਪੱਧਰ ਦੇ ਉੱਤੇ ਆਪਦੇ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਯੋਜਨਾਵਾਂ ਦੀ ਲੋੜ ਆ। ਜੂਨ 84 ਬੀਤ ਗਿਆ, ਨਵੰਬਰ 84 ਬੀਤ ਗਿਆ। ਸਿੱਖਾਂ ਦੀ ਨਸਲਕੁਸ਼ੀ ਦੀ ਜਿਹੜੀ 1984 ਤੋਂ ਬਾਅਦ ਮੂਵਮੈਂਟ ਚੱਲੀ ਆ, ਇੱਕ ਤਰਫਾ ਕਤਲੇਆਮ ਸਾਡਾ ਹੋਇਆ, ਉਹ ਵੀ ਇੱਕ ਸੀ। ਅਸੀਂ ਥਾਂ ਥਾਂ ਦੇ ਉੱਤੇ ਜਿਹੜੇ ਬਹੁਤ ਸਾਰੇ ਸਾਡੇ ਇਹੋ ਜਿਹੇ ਸਿੱਖ ਸੰਘਰਸ਼ ਦੇ ਯੋਧੇ ਜਿਹੜੇ ਬਚੇ ਨੇ, ਉਹਨਾਂ ਬਾਰੇ ਵੀ ਮੈਂ ਕਹਾਂ, ਤੇ ਜਿਹੜੇ ਸ਼ਹੀਦ ਹੋਏ ਆ ਕਈ, ਉਹਨਾਂ ਨਾਲ ਮੇਲ ਮਿਲਾਪ ਰਿਹਾ। ਤਾਂ ਸਾਰਿਆਂ ਦੀ ਇਹ ਗੱਲ ਹੁੰਦੀ ਸੀ ਕਿ ਸਾਨੂੰ ਪਤਾ ਕਿ ਅਸੀਂ ਇੰਡੀਅਨ ਸਿਸਟਮ ਦੇ ਸਾਹਮਣੇ
किन्ना अड़ सकते हैं, किन्ना असीं लड़ सकते हैं, ਜਾਂ ਅਸੀਂ किन्ना कसला लिया सकते हैं। पर साडा लड़ना इस करके जरूरी आ कि कई बारी दुश्मन नूं इह दस्सण लई भी लड़ना पैंदा हुंदा कि असीं तेरे सामने झुकण नूं तैयार नहीं, असीं तेरे जुल्मां दे सामने अड़ांगे लड़ांगे ते सानूं पता कि होर साडे कोले लड़न तो बगैर कोई राह भी नहीं छड्डिया तूं। वैसे भी तो तुसीं साडे झूठे पुलिस मुकाबले बनाउणे ही आ, इस करके आखिरी साह तक आखिरी गोली तक असीं लड़ांगे। सो सिख संघर्ष ने बहुत सारे सानूं सबक दित्ते आ। सिख कौम नूं भविख वास्ते जिहड़ा आपदी रणनीति बनाउण वाले पासे तुरना चाहीदा। वधिया गल आ कि साडी अज दी साडी जिहड़ी नवीं सिख जनरेशन आ ਉਹ सोशल मीडिया राਹੀਂ ਜਾਂ होर बहुत सारे ढंग तरीकों राਹੀਂ 1984 ਨੂੰ ਚੇਤੇ ਕਰਨ ਲੱਗ ਪਈ है। पर ਕੱਲਾ ਚੇਤੇ ਰੱਖਣ ਨਾਲ ਜਾਂ ਇਹ ਕਹਿਣ ਨਾਲ ਕਿ ਨਾ ਅਸੀਂ ਭੁੱਲੇ ਆ ਨਾ ਅਸੀਂ ਭੁੱਲਣ ਦਿਆਂਗੇ, ਗੱਲ ਬਣਨੀ ਨਹੀਂ। ਇਹ ਅਣਚਿਤਵਿਆ ਕਹਿਰ ਅੱਗੇ ਫੇਰ ਆ ਸਕਦਾ। ਜਿਹੜਾ ਹਿੰਦੂਤਵ ਦਾ ਮਾਰੂ ਏਜੰਡਾ ਆ ਉਹਦੇ ਰਾਹ ਵਿੱਚ ਆਪਾਂ ਸਿੱਖ ਸਭ ਤੋਂ ਉੱਭਰਵੀਂ ਉਹਦੇ ਦਿਮਾਗ ਦੇ ਵਿੱਚ ਅਸੀਂ ਉਹਦੇ ਵਿਰੋਧੀ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਉਹਦੇ ਨਾਲ ਕੋਈ ਇਹੋ ਜਿਹਾ ਵਿਰੋਧ ਵਾਲੀ ਸਥਿਤੀ ਬਣੇ, ਪਰ ਜਦੋਂ ਵੀ ਸਿੱਖ ਸਿੱਖੀ ਦੀ ਗੱਲ ਕਰੂਗਾ ਉਹ ਹਿੰਦੂ ਦੇ ਖਿਲਾਫ ਹੀ ਜਾਊ। ਇੱਥੇ ਪਿੱਛੇ ਜੇ ਇੱਕ ਗੁਰਸਿੱਖ ਕੀਰਤਨੀਏ ਉੱਤੇ ਕਥਾਕਾਰ ਦੇ ਉੱਤੇ ਮੁਕੱਦਮਾ ਬਣਿਆ ਕਿ ਇਹਨੇ ਗੁਰਬਾਣੀ ਦੀ ਆਹ ਲਾਈਨ ਦੀ ਵਿਆਖਿਆ ਕੀਤੀ ਹੈ। ਹੁਣ ਸਾਡੀ ਤਾਂ ਸਾਰੀ ਗੁਰਬਾਣੀ ਹੀ ਸਾਨੂੰ ਇਹ ਮੱਤ ਦਿੰਦੀ ਆ। ਸੋ ਗੁਰਮਤ ਅਤੇ ਮਨਮਤ ਦੀ ਟੱਕਰ ਆ ਤੇ ਇਸ ਟੱਕਰ ਦੇ ਵਿੱਚ ਇਹ ਦੋ ਸੱਭਿਆਚਾਰਾਂ ਦੀ ਲੜਾਈ ਆ, ਇਹ ਦੋ ਧਰਮਾਂ ਜਾਂ ਕੌਮਾਂ ਦੀ ਲੜਾਈ ਆ। ਇਹਦੇ ਵਿੱਚ ਐਵੇਂ ਹੀ ਕੋਈ ਆਪਦੇ ਆਪ ਨੂੰ ਝੂਠਾ ਨਾਰਾ ਲਾ ਕੇ ਕਿ ਜੀ ਮੈਂ ਤਾਂ ਜੀ ਮੈਨੂੰ ਤਾਂ ਜੀ ਬੜੀ ਸਮਝ ਆ, ਉਹ ਜੋ ਮਰਜ਼ੀ ਬਣਿਆ ਫਿਰੇ। ਜੇ ਕੋਈ ਗੰਢੀਵਾਦੀ ਬਣ ਕੇ ਨਹੀਂ ਜੀ ਸਿੱਖਾਂ ਨੂੰ ਐ ਨਹੀਂ ਕਰਨਾ ਚਾਹੀਦਾ ਜੀ, ਲੜਨਾ ਨਹੀਂ ਚਾਹੀਦਾ, ਇਹ ਤਾਂ ਗਰਮ ਖਿਆਲੀ ਨੇ, ਉਹਦੀ ਵੀ ਆਪਦੀ ਮੌਜ ਆ। ਪਰ ਮੈਂ ਆਪਦੀ ਕੌਮ ਦੇ ਉਸ ਹਿੱਸੇ ਨੂੰ ਜਿਹੜਾ ਗੱਲ ਨੂੰ ਸਮਝ ਕੇ ਕੋਈ ਸਾਰਥਕ ਰਾਏ ਬਣਾਉਣ ਜੋਗਾ ਉਹਨੂੰ ਜ਼ਰੂਰ ਬੇਨਤੀ ਕਰਦਾ ਕਿ ਖੜ ਕੇ ਕੁੱਟ ਨਹੀਂ ਖਾਣੀ ਚਾਹੀਦੀ। ਇੰਨੇ ਕੁ ਜੋਗੀ ਆਪਦੀ ਵਿਉਂਤਬੰਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਦੋਂ ਦੁਸ਼ਮਣ ਨਾਲ ਲੜਨਾ ਤੇ ਕਿਵੇਂ ਲੜਨਾ। ਕੱਲੀ ਲੜਾਈ ਹਥਿਆਰਾਂ ਨਾਲ ਨਹੀਂ ਹੁੰਦੀ, ਕੋਈ ਵਿਚਾਰਧਾਰਕ ਗੱਲ, ਕੋਈ ਦੁਨੀਆ ਭਰ ਦੇ ਵਿੱਚ ਸਾਡਾ ਜਿਹੜਾ ਹੈਗਾ ਇਹੋ ਜਿਹੇ ਮਾਹੌਲ ਬਣਾ ਲੈਣੇ, ਇਹੋ ਜਿਹੇ ਹਾਲਾਤ ਬਣਾ ਲੈਣੇ ਕਿ ਚਾਹੁੰਦੇ ਹੋਏ ਵੀ ਅਗਲੇ ਕੁਛ ਨਾ ਕਰ ਸਕਣ। ਇਹ ਰਣਨੀਤੀਆਂ ਕਿਵੇਂ ਲਿਖਣੀਆਂ ਨੇ, ਕਿਵੇਂ ਕਰਨੀਆਂ ਨੇ, ਇਹ ਸਾਡੇ ਸਾਰਿਆਂ ਦੇ ਏਜੰਡੇ ਤੇ ਹੋਣਾ ਚਾਹੀਦਾ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ। ਅਗਲੇ ਦਿਨਾਂ ਦੇ ਵਿੱਚ ਵੀ ਆਪਾਂ ਘੱਲੂ ਘਾਰੇ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਕਰਾਂਗੇ। ਜਿਹੜੇ ਇਹ ਘਟਨਾਕ੍ਰਮ ਆ ਜਾਂ ਇਹ ਕਦੋਂ ਕੀ ਹੋਇਆ, ਕਿਵੇਂ ਗੋਲੀ ਚੱਲੀ, ਕਿਵੇਂ ਭਾਈ ਮਹਿੰਗਾ ਸਿੰਘ ਸ਼ਹੀਦ ਹੋ ਗਿਆ ਜਾਂ ਹੋਰ ਆ, ਇਹ ਸਾਰੀਆਂ ਗੱਲਾਂ ਦਾ ਇਤਿਹਾਸ ਬਹੁਤ ਵੱਡੇ ਲੈਵਲ ਦੇ ਉੱਤੇ ਸਾਡੇ ਭਾਈਚਾਰੇ ਦੇ ਲੋਕਾਂ ਨੇ ਇਹਨਾਂ ਦਿਨਾਂ 'ਚ ਡਿਸਕਸ ਕਰਨਾ ਤੇ ਕਰਨਾ ਵੀ ਚਾਹੀਦਾ। ਬੀਤੇ ਸਮੇਂ ਦੇ ਵਿੱਚ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਮੈਂ ਵੀ ਜੂਨ 84 ਦੇ ਸ਼ਹੀਦਾਂ ਦੀ ਜਿਹੜੀ ਡਾਇਰੈਕਟਰੀ ਤਿਆਰ ਕੀਤੀ ਸੀ ਉਹਦੀਆਂ ਗੱਲਾਂ ਜਾਂ ਹੋਰ ਬਹੁਤ ਸਾਰੇ ਪੱਖ ਅਸੀਂ ਵਿਚਾਰਦੇ ਰਹੇ ਹਾਂ। ਪਰ ਇਸ ਵਾਰ ਮੈਨੂੰ ਲੱਗਦਾ ਕਿ ਅਸੀਂ ਹੁਣ ਗੰਭੀਰ ਚਿੰਤਨ ਵੀ ਕਰਨ ਵਾਲੇ ਪਾਸੇ ਆਈਏ। ਜੋ ਬੀਤ ਗਿਆ ਉਹ ਤਾਂ ਉਹਦੀ ਤਾਂ ਚਰਚਾ ਕਰਨੀ ਹੋਈ ਆ, ਪਰ ਜੋ ਖਤਰਾ ਸਿਰ ਤੇ ਮੰਡਰਾ ਰਿਹਾ ਉਹਦੇ ਬਾਰੇ ਵੀ ਚਿੰਤਾ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ਼ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।